इंडिया आउट, खालिस्तान इंडिया आउट, खालिस्तान इंडिया आउट, खालिस्तान लाके रवांगे, खालिस्तान बन के रहेगा, खालिस्तान बन के रहेगा, खालिस्तान बन के रहेगा। खालिस्तान पिंडरा वाले संत सिपाही, जिन्ना सुती कौम जगाई, पिंडरा वाले संत सिपाही, जिन्ना सुती कौम जगाई, ਸਿੰਘੋ ਤੁਹਾਡੀ ਸੋਚ ਤੇ पैरा देंगे ठोक के। डॉक्टर अमरजीत सिंह जी, हाथी के पाँव में सभी का पाँव, ਤੇ ਇਹਨਾਂ ਨੂੰ ਦੇਖ ਕੇ ਅਸੀਂ ਨੌਜਵਾਨਾਂ ਤੁਸੀਂ ਅੱਜ ਨੌਜਵਾਨ ਜ਼ਿਆਦਾ ਆਏ ਆ। ਡਾਕਟਰ ਸਾਹਿਬ ਉਹਨਾਂ ਦੀ ਅਸੀਂ ਉਂਗਲ ਫੜ ਕੇ ਚੱਲੇ ਆ। ਇਹਨਾਂ ਨੇ ਸਾਨੂੰ ਗਾਈਡੈਂਸ ਜਿਹੜੀ ਇਹਨਾਂ ਤੋਂ ਮਿਲੀ ਆ ਅੱਜ ਤੱਕ ਇਹਨਾਂ ਨੇ ਇਹ ਥੱਕੇ ਨਹੀਂ, ਝੁਕੇ ਨਹੀਂ, ਵਿਕੇ ਨਹੀਂ। ਆਪਣੀ ਕੌਮ ਦੀ ਲੜਾਈ ਪੂਰੀ ਦੁਨੀਆ ਭਰ ਦੇ ਵਿੱਚ ਜਾ ਕੇ ਖਾਲਿਸਤਾਨ ਦਾ ਮੈਸੇਜ ਅਵੇਅਰਨੈਸ ਪੈਦਾ ਕਰ ਰਹੇ ਆ ਵੀ ਆਜ਼ਾਦੀ ਹੀ ਹੱਲ ਆ। ਇਹ ਡਾਕਟਰ ਸਾਹਿਬ ਨਹੀਂ ਦੱਸਦੇ ਆ। ਸੋ ਮੈਂ ਜਿਹੜੀ ਬੇਨਤੀ ਕਰਨੀ ਆ ਅੱਗੇ ਪਾਲਣੀ ਵੀਰ ਜੀ ਇਹ ਰੱਖਣਗੇ ਆਪਣੇ ਵਿਚਾਰ। ਅੱਜ ਅਸੀਂ ਜੁੜੇ ਆ ਭਾਰਤੀ ਐਮਬੈਸੀ ਦੇ ਅੱਗੇ ਜਿੱਥੇ ਆਪਣੀ ਆਵਾਜ਼ ਬੁਲੰਦ ਕਰ ਰਹੇ ਆ। ਮਸਲੇ ਸਿੱਖਾਂ ਦੇ ਨਾਲ ਸਾਡੀ ਹੋਮਲੈਂਡ ਧਰਤੀ ਪੰਜਾਬ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਆ। ਜਦੋਂ ਆ ਜਿਹੜਾ ਪਿੱਛੇ ਬੁੱਤ ਲੱਗਿਆ ਗਾਂਧੀ ਦਾ, ਇਹਨਾਂ ਨੂੰ ਅਸੀਂ ਰੇਪਿਸਟ ਕਹਿੰਦੇ ਆ। ਵੈਸੇ ਤਾਂ ਜਿਹੜੀ ਭਾਰਤੀ ਹਕੂਮਤ ਆ ਉਹਨਾਂ ਦੇ ਜਿਹੜੇ MP ਆ ਅੱਜ ਵੀ ਜਿਹੜੇ ਬੈਠੇ ਆ ਪਾਰਲੀਮੈਂਟ ਦੇ ਵਿੱਚ, ਉਹ ਜ਼ਿਆਦਾਤਰ ਉਹਨਾਂ ਬੰਦਿਆਂ ਨੂੰ ਜਿਤਾ ਕੇ ਉਹਨਾਂ ਨੂੰ ਸੀਟਾਂ ਦਿੰਦੇ ਆ, BJP ਹੋਵੇ ਕਾਂਗਰਸ ਹੋਵੇ, ਜਿਹੜੇ ਵੱਧ ਤੋਂ ਵੱਧ ਮਿਨੋਰਟੀ ਦਾ ਕਤਲੇਆਮ ਕਰਦੇ ਆ, ਰੇਪਿਸਟ ਆ। ਉਹਨਾਂ ਨੂੰ ਜਿਤਾ ਕੇ ਉਹ ਪਾਰਲੀਮੈਂਟ ਦੇ ਵਿੱਚ ਬਿਠਾਉਂਦੇ ਆ। ਉਹਨਾਂ ਦੀ ਜ਼ਹਿਨੀਅਤ, ਉਹਨਾਂ ਦੀ ਆਈਡੀਓਲੋਜੀ, ਉਹਨਾਂ ਦਾ ਇਹ ਤੋਰੀ ਫੁਲਕਾ ਹੀ ਇਸ ਗੱਲ ਤੋਂ ਚੱਲਦਾ, ਜਿਹੜਾ ਸਭ ਤੋਂ ਵੱਡਾ ਗੁੰਡਾ ਭਾਰਤੀ ਹਕੂਮਤ ਉਹਨੂੰ ਸੀਟ ਦਿੰਦੀ ਆ, ਉਹਨੂੰ MP ਬਣਾ ਕੇ ਪਾਰਲੀਮੈਂਟ ਵਿੱਚ ਬਿਠਾ ਲੈਂਦੀ ਆ ਤਾਂ ਕਿ ਘੱਟ ਗਿਣਤੀਆਂ ਤੇ ਕਤਲੇਆਮ, ਉਹਨਾਂ ਦੀ ਜੈਨੋਸਾਈਡ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਬੱਚੀਆਂ ਦੇ ਨਾਲ ਰੇਪ ਕੀਤੇ ਜਾਣ, ਉਹ ਸਾਰੀਆਂ ਕਰਤੂਤਾਂ ਇਹ ਕਰਦੇ ਆ। ਪਰ ਅੱਜ ਇਹ ਸੈਲੀਬ੍ਰੇਟ ਕਰ ਰਹੇ ਆ ਕਿ 15 ਅਗਸਤ ਜਿਹੜਾ ਕਿ ਸਿੱਖਾਂ ਵਾਸਤੇ 15 ਅਗਸਤ ਬਲੈਕ ਡੇ ਆ, ਕਾਲਾ ਦਿਨ ਆ। ਸਾਡਾ ਪੰਜਾਬ ਜਿਹਨੂੰ ਧੋਖੇ ਨਾਲ ਇਸ ਗਾਂਧੀ ਨੇ, ਨਹਿਰੂ ਨੇ, ਪਟੇਲ ਨੇ ਸਿੱਖਾਂ ਕੋਲੋਂ ਹਥਿਆਇਆ ਆ, ਅਸਲ ਦੇ ਵਿੱਚ ਵੰਡ ਇਹ ਆਜ਼ਾਦੀ ਨਹੀਂ ਆ, ਸਾਡੀ ਬਰਬਾਦੀ ਹੋਈ ਆ ਸਿੱਖ ਕੌਮ ਦੀ, ਪੰਜਾਬ ਦੀ, ਪੰਜਾਬ ਵਿੱਚ ਵੱਸਦੀਆਂ ਉਹਨਾਂ ਸਾਰੀਆਂ ਕੌਮਾਂ ਦੀ ਇਹ ਬਰਬਾਦੀ ਹੋਈ ਆ, ਇਹ ਆਜ਼ਾਦੀ ਨਹੀਂ ਆ। ਤੇ ਲਗਾਤਾਰ ਇਹਨਾਂ ਨੇ ਧੱਕੇ ਨਾਲ ਕਬਜ਼ਾ ਕਰਕੇ ਸਾਡੇ ਪੰਜਾਬ ਨੂੰ ਲੁੱਟ ਰਹੇ ਆ, ਸੁੱਟ ਰਹੇ ਆ। ਔਰ ਹੁਣ ਉੱਥੇ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਕਾਂਗਰਸ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ, ਸਿੱਖ ਜੈਨੋਸਾਈਡ ਹੋਈ ਆ। ਹੁਣ ਮੋਦੀ ਜਿਹੜਾ ਕਿ ਚੀਫ ਮਿਨਿਸਟਰ ਹੁੰਦੇ ਆ ਗੁਜਰਾਤ ਦੇ ਵਿੱਚ, ਸਿੱਖਾਂ ਦੇ ਉਜਾੜੇ ਦੀ ਗੱਲ ਹੋਵੇ, UP ਦੇ ਵਿੱਚ ਇਹਨਾਂ ਦਾ ਨਿਤਿਆਨਾਥ ਜੋਗੀ ਚੀਫ ਮਿਨਿਸਟਰ, ਉਹਦੇ ਸਮੇਂ ਹੁਣ ਵੀ ਜਿਹੜੀ ਕਿਸਾਨਾਂ ਦੀ ਉਜਾੜੇ ਦੀ ਗੱਲ ਹੋਵੇ, ਔਰ 700 ਤੋਂ ਵੱਧ ਕਿਸਾਨ ਕਿਸਾਨੀ ਸੰਘਰਸ਼ ਦੇ ਵਿੱਚ, ਇਹ ਕਿੰਨੀਆਂ ਇਹ ਖੂਨ ਪੀਣੀ ਸਰਕਾਰ ਭਾਰਤੀ ਹਕੂਮਤ ਇਹ ਹਾਲੇ ਰੱਜੀ ਨਹੀਂ ਆ। ਘੱਟ ਗਿਣਤੀਆਂ ਦਾ ਔਰ ਖਾਸ ਕਰਕੇ ਸਿੱਖਾਂ ਦਾ ਖੂਨ ਪੀ ਪੀ ਕੇ ਅਸੀਂ ਇਹਨਾਂ ਦੀ ਇਸ 15 ਅਗਸਤ ਦੇ ਦਿਨ ਨੂੰ ਬਲੈਕ ਡੇ ਵਜੋਂ ਦੁਨੀਆ ਭਰ ਦੀਆਂ ਐਮਬੈਸੀਆਂ ਅੱਗੇ ਖੜ ਕੇ ਅੱਜ ਇਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਆਜ਼ਾਦੀ ਲੈ ਕੇ ਰਹਿਣਾ। ਤੁਹਾਡੀਆਂ ਜੇਲ੍ਹਾਂ ਵਿੱਚ ਸਾਡੇ ਜਿਹੜੇ ਪੋਲੀਟੀਕਲ ਸਿੱਖ ਪ੍ਰਿਜ਼ਨਰ, ਜਿਹੜੇ ਬੰਦੀ ਸਿੰਘ, ਜਿਨ੍ਹਾਂ ਦਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ 'ਚ ਲੱਗਿਆ ਹੋਇਆ, ਵੱਡੇ ਇਕੱਠ ਅੱਜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ, ਉੱਥੇ ਗੰਦੇ ਪਾਣੀ ਦੀਆਂ ਵਿਛਾੜਾਂ ਇਸ ਭਾਰਤੀ ਹਕੂਮਤ ਨੇ ਔਰ ਭਗਵੰਤੇ ਦੀਆਂ ਬੁੱਚੜ ਦੀਆਂ ਸਰਕਾਰਾਂ ਨੇ ਤਸ਼ੱਦਦ ਸਾਡੇ ਸੰਗਤਾਂ ਦੇ ਅੱਜ ਕੀਤਾ। ਅਸੀਂ ਉਸ ਗੱਲ ਦੀ ਤੁਹਾਡੀ ਨਿਖੇਧੀ ਕਰਦੇ ਹਾਂ ਅੱਜ, ਔਰ ਇਹ ਵਾਅਦਾ ਕਰਦੇ ਹਾਂ ਤੁਸੀਂ
ਜਿੰਨੀਆਂ ਮਰਜ਼ੀ ਕਿਲਿੰਗਾਂ ਸਾਡੇ ਨੌਜਵਾਨਾਂ ਦੀਆਂ ਕਰ ਲਓ, ਪਰ ਅਸੀਂ ਉਦੋਂ ਤੱਕ ਲੜਾਈ ਜਾਰੀ ਰੱਖਾਂਗੇ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਔਰ ਤੁਹਾਡੀ ਹਕੂਮਤ ਦਾ ਪਾਲਿਆ ਹੋਇਆ ਤੁਹਾਡੀ ਇੱਕ ਸੰਸਥਾ RSS ਮੋਹਨ ਭਾਗਵਤ ਜਿਹੜਾ ਅਮਰੀਕਾ ਕੈਨੇਡਾ ਦੇ ਦੌਰੇ ਤੇ ਆ ਰਿਹਾ, ਤੁਹਾਡਾ ਸੰਦ ਟੂਲ ਉਸ ਬੰਦੇ ਦਾ ਵੀ 29 ਅਗਸਤ ਨੂੰ ਨਿਊਯਾਰਕ ਦੀ ਜਿਹੜਾ ਮੈਡੀਸਨ ਸਕੁਅਰ ਗਾਰਡਨ ਤੁਸੀਂ ਉਹਦਾ ਪ੍ਰੋਗਰਾਮ ਰੱਖਿਆ, ਉੱਥੇ ਬਹੁਤ ਵੱਡਾ ਇਕੱਠ ਕੌਮ ਕਰੇਗੀ, ਉੱਥੇ ਠੋਕ ਕੇ ਵਿਰੋਧ ਹੋਏਗਾ ਔਰ ਖਾਲਿਸਤਾਨ ਦੀ ਗੱਲ ਨੂੰ ਜਾਹੋ ਜਲਾਲ ਦੇ ਨਾਲ ਸੰਘਰਸ਼ ਨੂੰ ਹੋਰ ਪ੍ਰਚੰਡ ਕਰਾਂਗੇ। ਤੇ ਅਸੀਂ ਉਦੋਂ ਤੱਕ ਇਹ ਕਰਦੇ ਰਵਾਂਗੇ ਕਿਉਂਕਿ ਸ਼ਹੀਦਾਂ ਦਾ ਜਿਹੜਾ ਖੂਨ ਆ, ਉਸ ਖੂਨ ਦੇ ਵਿੱਚੋਂ ਇਹ ਖਾਲਿਸਤਾਨ ਦਾ ਸੰਘਰਸ਼ ਉਪਜਿਆ, ਇਹ ਕਦੇ ਠੰਡਾ ਨਹੀਂ ਹੋ ਪੈਣਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਬਣ ਕੇ ਰਹੇਗਾ, ਖਾਲਿਸਤਾਨ ਲੈ ਕੇ ਰਵਾਂਗੇ, ਖਾਲਿਸਤਾਨ ਇੰਡੀਆ ਆਊਟ, ਖਾਲਿਸਤਾਨ ਇੰਡੀਆ ਆਊਟ, ਖਾਲਿਸਤਾਨ। ਮੈਂ ਅਖੀਰ ਦੇ ਵਿੱਚ ਸਾਡੇ ਭਾਜੀ ਆਗਿਆਪਾਲ ਸਿੰਘ ਜੀ ਜਿਹੜੇ ਵਰਜੀਨੀਆ ਤੋਂ ਆਪਣੇ ਵਿਚਾਰ ਰੱਖਣਗੇ, ਪਰ ਮੈਂ ਇੱਕ ਗੱਲ ਜ਼ਰੂਰ TV 84 ਕਵਰ ਕਰ ਰਿਹਾ ਇਸ ਪ੍ਰੋਟੈਸਟ ਨੂੰ। ਇੱਕ ਬੇਨਤੀ ਮੈਂ ਕਰਾਂਗਾ, ਕੱਲ ਨੂੰ ਇੰਡੀਆਨਾ ਸਟੇਟ ਦੇ ਵਿੱਚ ਰੈਫਰੈਂਡਮ ਹੋ ਰਿਹਾ ਨਾਨ ਬੈਂਡਿੰਗ, ਉੱਥੇ ਜਿਹੜੇ ਭੈਣ ਭਰਾ ਰਹਿ ਗਏ ਨੇ ਲਾਈਨਾਂ ਲਾ ਦਿਓ। ਬਹੁਤ ਵੱਡੀਆਂ ਰੈਲੀਆਂ ਜਿਹੜੀਆਂ ਹੋਈਆਂ SFJ ਵਾਲੇ ਵੀਰਾਂ ਵੱਲੋਂ, ਉਸ ਰੈਫਰੈਂਡਮ ਦੇ ਵਿੱਚ ਵੱਧ ਚੜ ਕੇ ਆਪਣਾ ਰੋਲ ਅਦਾ ਕਰੋ। ਜਿਹੜੀ ਵੀ ਜਥੇਬੰਦੀ ਖਾਲਿਸਤਾਨ ਵਾਸਤੇ ਸੰਘਰਸ਼ ਕਰਦੀ ਆ, ਉਹ ਸਾਰੀਆਂ ਇਕੱਠੀਆਂ ਆ, ਇਕੱਠੇ ਹੋ ਕੇ ਭਾਰਤੀ ਹਕੂਮਤ ਦੇ ਖਿਲਾਫ ਲੜਦੇ ਰਵਾਂਗੇ। ਬੜੇ ਸੋਹਣਿਆ ਇੰਡੀਆ ਆਊਟ, ਇੰਡੀਆ ਆਊਟ, ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਡੈਮੋਕ੍ਰੇਸੀ, ਨਾਜੀ ਮੋਦੀ, ਨਾਜੀ ਮੋਦੀ, ਹਿਟਲਰ ਮੋਦੀ, ਹਿਟਲਰ ਮੋਦੀ, ਨਾਜੀ ਮੋਦੀ, ਕਿਲਰ ਮੋਦੀ, ਰੇਪਿਸਟ ਮੋਦੀ, ਇੰਡੀਆ ਆਊਟ, ਖਾਲਿਸਤਾਨ ਇੰਡੀਆ ਆਊਟ, ਖਾਲਿਸਤਾਨ ਇੰਡੀਅਨ ਡੈਮੋਕ੍ਰੇਸੀ। ਬੋਲੇ ਸੋਨਿਆ ਸਾਡੇ ਸਤਿਕਾਰਯੋਗ ਭਾਜੀ ਆਗਿਆਪਾਲ ਸਿੰਘ ਜੀ ਇਹ ਲਵਾਉਣਗੇ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਆਉਂਦਾ ਸੋਚ ਰਿਹਾ ਸੀ ਕਿ ਕਿੰਨੇ ਭਾਗਾਂ ਵਾਲੇ ਅਸੀਂ ਕਿ ਸਾਨੂੰ 84 ਲੱਖ ਜੂਨ 'ਚੋਂ ਮਨੁੱਖਾਦੇਹੀ ਮਿਲੀ ਹੈ, ਧਰਮਾਂ 'ਚੋਂ ਸਾਨੂੰ ਸਿੱਖੀ ਮਿਲੀ ਹੈ। ਹਰ ਜੀਵ ਦੁਨੀਆ ਦਾ ਚਾਰ ਕਿਰਿਆ ਕਰਦਾ ਜੀ। ਇਹ ਜਵਾਨੋ ਤੁਹਾਡੇ ਲਈ ਹੈ, ਖਾਣਾ ਪੀਣਾ ਤੇ ਮੈਨੂੰ ਲਫ਼ਜ਼ ਵਰਤਣੇ ਪੈਣੇ ਹੱਗਣਾ ਮੁੱਤਣਾ। ਇਹ ਤੋਂ ਉੱਠ ਕੇ ਜ਼ਿੰਦਗੀ 'ਚ ਇਨਸਾਨ ਕੀ ਕਰਕੇ ਜਾਂਦਾ ਹੈ ਉਹ ਮੈਟਰ ਕਰਦਾ ਹੈ। ਤੇ ਮੈਨੂੰ ਮਾਣ ਹੈ ਕਿ ਤੁਸੀਂ ਜਵਾਨੀ ਦੇ ਵਿੱਚ ਇਸ ਮੂਵਮੈਂਟ ਨੂੰ ਅੱਗੇ ਤੋਰਨ ਦੇ ਲਈ ਹੱਕ ਤੇ ਸੱਚ ਦੇ ਪਹਿਰਾ ਦੇਣ ਲਈ ਜਿੱਥੇ ਆਏ ਹੋ, ਵਧਾਈ ਦੇ ਪਾਤਰ ਹੋ। ਬਹੁਤ ਬਹੁਤ ਮਾਣ ਹੈ ਸਾਨੂੰ। ਇਹਦੇ ਨਾਲ ਹੀ ਮੈਂ ਕੰਪੇਅਰ ਕਰ ਦਿੰਦਾ ਪਿੱਛੇ ਵੀ ਇੱਕ ਇਕੱਠ ਹੋਇਆ, ਉਹਦੇ 'ਚੋਂ ਦੋ ਚੀਜ਼ਾਂ ਸਾਬਤ ਹੋਈਆਂ ਨੇ। ਉਹਨਾਂ ਨੇ ਆਪਣਾ ਕਾਰਜ ਕੀਤਾ, ਅਸੀਂ ਕੋਈ ਵੀ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ, ਬਿਕੋਜ਼ ਵੀ ਆਰ ਏ ਪੀਸ ਲਵਿੰਗ ਪੀਪਲ। ਐਮ ਆਰ ਆਈ ਡਾਕਟਰ ਸਾਹਿਬ? ਯੈਸ। ਦੂਸਰੀ ਗੱਲ, ਉਹਦੇ 'ਚ ਉਮਰ ਦੇਖਣੀ ਸੀ। ਓਵਰ 90% ਆਫ ਦੈਮ ਵਰ ਈਦਰ ਮਾਈ ਏਜ ਜਾਂ ਮੇਰੇ ਤੋਂ ਸੀਨੀਅਰ। ਦੈਟ ਮੀਨਸ ਉਹ ਸਿਰਫ ਫੋਟੋਆਂ ਖਿਚਾਉਣ ਆਏ ਨੇ, ਤੁਸੀਂ ਇੱਥੇ ਦਿਲੋਂ ਜੁੜ ਕੇ ਆਏ ਹੋ। ਇਹੀ ਫਰਕ ਹੈ ਸਿੱਖ ਕੌਮ ਦਾ। ਜੇ ਭੀੜ ਪੈਂਦੀ ਹੈ ਕਿਸੇ ਨੂੰ, ਅਸੀਂ ਉੱਥੇ ਪਹੁੰਚਦੇ ਹਾਂ ਕਿਉਂਕਿ ਸਾਡੇ 'ਚ ਇਨਸਾਨੀਅਤ ਜਿੰਦਾ ਇਨਸਾਨੀਅਤ ਜਿੰਦੀ ਹੈ, ਸਾਡੇ ਗੁਰੂਆਂ ਦੀ ਉਹ ਸੋਚ ਜਿੰਦੀ ਹੈ। ਬਟਰੇਲ ਦੀ ਗੱਲ ਜਿੰਨੀ ਮਰਜ਼ੀ ਕਰ ਲਓ, ਧੋਖੇ ਜਿੰਨੇ ਮਰਜ਼ੀ ਕਰ ਲਓ ਸਾਧ ਸੰਗਤ ਜੀ। ਜੇ ਅੱਜ ਦੇ ਇੰਡੀਆ ਦੀ ਗੱਲ ਕਰਦੇ ਆ, ਮੈਂ ਕਹਿੰਦਾ ਹੁੰਦਾ ਕਿ ਜਿਸ ਧਰਤੀ ਦੇ ਵਿੱਚ ਇੱਕ ਨਾਗਰਿਕ ਨੂੰ ਬੇਸਿਕ ਰਾਈਟਸ ਹੀ ਨਹੀਂ ਮਿਲਦੇ, ਉਹ ਆਪਣਿਆਂ ਨੂੰ ਨਹੀਂ ਦੇ ਪਾ ਰਹੇ, ਸਾਨੂੰ ਤਾਂ ਉਹਨਾਂ ਨੇ ਕੀ ਦੇਣੇ ਨੇ। ਭੁੱਖ ਮਾਰ ਵੱਧ ਰਹੀ ਹੈ,
ਹਾਈ ਮੈਜੋਰਟੀ ਕਿਹਦੀ ਹੈ? ਇਹਨਾਂ ਦੀ ਹੈ। ਗਰੀਬੀ ਤੇ ਅਮੀਰੀ 'ਚ ਪਾੜਾ ਕਿਹਦਾ ਵੱਧ ਰਿਹਾ ਹੈ? ਇਹਨਾਂ ਦਾ। ਅਸੀਂ ਹੁਣੇ ਸਾਬਤ ਕੀਤਾ ਹੈ ਕਿ ਪੰਜਾਬ ਹੜ੍ਹਾਂ ਦੀ ਮਾਰ 'ਚ ਆਇਆ ਤੇ ਤੁਸੀਂ ਪੰਜਾਬੀਆਂ ਨੇ ਹਮਲਾ ਮਾਰ ਕੇ ਪੰਜਾਬ ਨੂੰ ਫੇਰ ਖੜਾ ਕਰ ਲਿਆ। ਅਸੀਂ ਬਾਰ-ਬਾਰ ਖੜਾ ਕੀਤਾ, ਅਸੀਂ ਫੇਰ ਖੜੇ ਹੋ ਜਾਣਾ। ਇਹਨਾਂ ਤੋਂ ਖੜੇ ਨਹੀਂ ਹੋਏ ਪਾਉਣਾ। ਵੇਟ ਕਰੋ ਚੰਦ ਦਿਨਾਂ ਦੀ, ਚੰਦ ਮਹੀਨਿਆਂ ਦੀ। ਇਹਨਾਂ ਦੇ ਅੱਗੇ ਇਹਨਾਂ ਦੇ ਨਤੀਜੇ ਆਉਣੇ ਨੇ। ਇਹਨਾਂ ਨੇ ਆਪਣਿਆਂ ਨੂੰ ਮਾਰਨਾ, ਆਪਣਿਆਂ ਨੂੰ ਵੱਢਣਾ, ਕਿਉਂਕਿ ਇਹਨਾਂ ਦੇ ਨੀਤੀਆਂ ਹੀ ਆਪਣਿਆਂ ਪ੍ਰਤੀ ਮਾੜੀਆਂ ਨੇ। ਸਾਡੇ ਪ੍ਰਤੀ ਤਾਂ ਜੀ ਸੋਚ ਨਹੀਂ ਸਕਦੇ ਵੀ ਚੰਗੀਆਂ ਹੋਣ। ਸੰਨ 47 ਤੋਂ ਬਾਰ-ਬਾਰ ਸਾਡੇ ਨਾਲੇ ਹੁੰਦਾ ਆ ਰਿਹਾ ਹੈ। ਇਤਿਹਾਸ ਗਵਾਹ ਹੈ। ਤੁਹਾਡੀ ਸੋਚ ਅੱਜ ਇੱਥੇ ਆ ਕੇ ਇਹਨਾਂ ਦੀ ਆਜ਼ਾਦੀ ਤੇ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ, ਕਿਉਂਕਿ ਸਾਡੇ ਲਈ ਕਾਲਾ ਦਿਹਾੜਾ ਹੈ। ਸੋ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦ। ਹੱਕ ਸੱਚ ਲਈ ਪਹਿਰਾ ਦੇਣਾ। ਤੇ ਆ ਜਿਹੜੇ ਯੋਧਿਆਂ ਦੀਆਂ ਫੋਟੋਆਂ ਨੇ ਇੱਥੇ, ਇਹ ਵੀ ਤਾਂ ਯਾਰ ਆਜ਼ਾਦੀ ਤੇ ਜਵਾਨੀ ਮਾਣ ਸਕਦੇ ਸੀ ਨਾ। ਇਹ ਕਿਹਦੇ ਲਈ ਖੜੇ ਨੇ? ਤੇ ਅਸੀਂ ਇੱਥੋਂ ਚੱਲ ਕੇ ਇੱਥੇ ਨਹੀਂ ਆ ਸਕਦੇ। ਬੜਾ ਸ਼ੇਮ ਯਾਰ। ਸੋ ਵਧਾਈ ਦੇ ਪਾਤਰ ਹੋ। ਹੁਣ ਗੱਲ ਕਰਦਾ ਇਹਨਾਂ ਦੇ ਨਾਲ। ਤੁਸੀਂ ਝੰਡੇ ਚਲਾ ਲਓ, ਤੁਸੀਂ ਲੱਖ ਦੁਨੀਆ ਦੇ ਉੱਤੇ ਆਪਣਾ ਡੰਕਾ ਵਜਾਉਣ ਦੀ ਕੋਸ਼ਿਸ਼ ਕਰੋ, ਪਰ ਇਹ ਹੱਕ ਤੇ ਸੱਚ ਦੀ ਲੜਾਈ ਸਾਡੀ ਚੱਲਦੀ ਰਹਿਣੀ ਹੈ। ਤੇ ਸਿੱਖ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਚਾਹੇ ਅਸੀਂ ਗਿਣਤੀ 'ਚ ਥੋੜ੍ਹੇ ਰਹਿ ਜਾਈਏ, ਪਰ ਅਸੀਂ ਆਪਣਾ ਰਾਜ ਲੈ ਕੇ ਹੀ ਰਹਿਣਾ। ਸਾਡਾ ਆਪਣਾ ਖਾਲਿਸਤਾਨ ਬਣ ਕੇ ਹੀ ਰਹਿਣਾ, ਕਿਉਂਕਿ ਸਾਡੀ ਸੋਚ ਨਹੀਂ, ਸਾਡੇ ਪੁਰਖਿਆਂ ਦੀ ਸੋਚ ਹੈ। ਇਲਾਹੀ ਹੁਕਮ ਹੈ ਸਾਡੇ ਲਈ, ਤੇ ਉਹਦੇ ਲਈ ਜੋ ਵੀ ਕੁਰਬਾਨੀ ਦੇਣੀ ਪਈ ਉਹ ਅਸੀਂ ਦੇਵਾਂਗੇ। ਦਿੰਦੇ ਆਏ ਆ, ਦਿੰਦੇ ਰਵਾਂਗੇ। ਤੁਸੀਂ ਸਾਨੂੰ ਪਰੋਸ ਕੇ ਦਿਓਗੇ। ਅੱਜ ਦੇ ਦਿਓ, ਕੱਲ੍ਹ ਦੇ ਦਿਓ, ਤੁਹਾਨੂੰ ਦੇਣਾ ਹੀ ਪੈਣਾ। ਸੋ ਮੈਂ 5 ਨਾਅਰੇ ਲਾ ਕੇ ਖਤਮ ਕਰਦਾ ਜੀ। ਤੇ ਇੱਕ ਵਾਰੀ ਫਿਰ ਜਕਾਰਾ ਟਿਕਾ ਕੇ ਬੋਲਣਾ ਤੁਸੀਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਸੋ ਆਓ ਹੁਣ ਸੁਣਦੇ ਹਾਂ ਵਿਚਾਰ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ। ਉਹਨਾਂ ਤੋਂ ਬਾਅਦ ਹਾਜ਼ਰੀ ਲਵਾਉਣਗੇ ਸਰਦਾਰ ਹਰਮਿੰਦਰ ਸਿੰਘ ਜੀ ਆਹਲੂਵਾਲੀਆ ਜੀ। ਸੋ ਫਿਰ ਡਾਕਟਰ ਸਾਹਿਬ ਉਹ ਨਹੀਂ ਲਵਾਉਣਗੇ ਅਖੀਰ ਦੇ ਵਿੱਚ। ਫਿਰ ਆਪਾਂ ਸਮਾਪਤੀ ਕਰਾਂਗੇ, ਚਾਹ ਪਾਣੀ ਛਕਾਂਗੇ। ਆਓ ਜੀ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ, ਇੱਥੇ ਆ ਜਾਓ। ਹਾਂਜੀ ਨੌਜਵਾਨੋ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਮੈਂ ਅੱਗੇ ਵੀ ਦੱਸਿਆ ਕਿ 79 ਸਾਲ ਤੋਂ ਪਹਿਲਾਂ ਤੁਸੀਂ 90% ਕੁਰਬਾਨੀਆਂ ਦੇ ਕੇ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ। ਗੋਰਿਆਂ ਦੀ ਗੁਲਾਮੀ ਦੇ ਵਿੱਚੋਂ ਫਿਰ ਕਾਲਿਆਂ ਦੀ ਗੁਲਾਮੀ ਦੇ ਵਿੱਚ ਗੁਲਾਮ ਹੋ ਗਏ। 79 ਸਾਲ ਹੋ ਚੱਲੇ ਹਨ। 90% ਕੁਰਬਾਨੀਆਂ ਦੇ ਕੇ ਮੈਂ ਤੁਹਾਨੂੰ ਅੱਗੇ ਲਿਸਟ ਪੜ੍ਹ ਕੇ ਦੱਸੀ ਹੈ ਕਿ ਕਿੰਨੇ ਸਿੱਖਾਂ ਨੂੰ ਫਾਂਸੀ ਲੱਗੀ ਤੇ ਕਿੰਨੀ ਹੋਰ ਸਾਰੀ ਕੌਮ ਜੋ ਕਿ ਵੱਡਾ ਇੰਡੀਆ, ਜਿਹਨੂੰ ਕਿ ਇੰਡੀਅਨ ਕੰਟੀਨੈਂਟ ਜਿਹਨੂੰ ਆਉਂਦੇ ਆ, ਤੇ ਬੜਾ ਵੱਡਾ ਦੇਸ਼ ਹੈ ਜੀ, ਉਹ ਉਹਨਾਂ ਨੂੰ ਮਿਲ ਗਿਆ। ਪਾਕਿਸਤਾਨ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਸਿੱਖ ਫਿਰ ਗੁਲਾਮ ਹੋ ਗਏ। ਤੁਸੀਂ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਹੁਣ ਅਸੀਂ ਪਿਛਲੇ 79 ਸਾਲ ਤੋਂ 15 ਅਗਸਤ ਨੂੰ ਜੋ ਇਹਨਾਂ ਨੂੰ ਆਜ਼ਾਦੀ ਮਿਲੀ ਸੀ, ਸਿੱਖਾਂ ਨੂੰ ਗੁਲਾਮੀ ਮਿਲੀ, ਸਿੱਖਾਂ ਦਾ ਉਜਾੜਾ ਹੋਇਆ। 10 ਲੱਖ ਬੰਦਾ ਉਸ ਉਜਾੜੇ ਦੇ ਵਿੱਚ ਮਾਰਿਆ ਗਿਆ, ਜਿਨ੍ਹਾਂ ਵਿੱਚ 5 ਲੱਖ ਸਿੱਖ ਸੀ। ਤੁਸੀਂ ਉਜੜੇ, ਤੁਸੀਂ ਪੁਜੜੇ, ਤੁਸੀਂ ਲੁੱਟੇ ਗਏ, ਤੁਹਾਡੀਆਂ ਜ਼ਮੀਨਾਂ ਲੁੱਟੀਆਂ ਗਈਆਂ, ਤੁਸੀਂ ਕਤਲ ਹੋਏ, ਤੁਸੀਂ ਆਪਣਾ ਬਿਜ਼ਨਸ ਉੱਥੇ ਛੱਡ ਕੇ ਆਏ ਤੇ ਇੱਕ ਟੈਚੀ ਚੁੱਕ ਕੇ ਜਾਂ ਇੱਕ ਝੋਲਾ ਚੁੱਕ ਕੇ ਤੁਸੀਂ ਇਸ ਪੰਜਾਬ ਵਿੱਚ ਆ ਗਏ। ਸੋ ਇਹ ਤੁਹਾਡਾ ਆਜ਼ਾਦੀ ਦਾ ਦਿਨ ਨਹੀਂ ਹੈ, ਇਹ ਤੁਹਾਡਾ ਕਾਲਾ ਦਿਨ ਹੈ। ਇਹ ਤੁਹਾਡੇ ਨਾਲ ਧੋਖਾ ਹੋਇਆ। ਜਦੋਂ ਗਾਂਧੀ ਨੂੰ, ਪਟੇਲ ਨੂੰ ਤੇ ਨਹਿਰੂ ਨੂੰ ਪੁੱਛਿਆ ਗਿਆ ਕਿ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸਨ ਕਿ 1947 ਤੋਂ ਆਜ਼ਾਦੀ ਤੋਂ ਬਾਅਦ 15 ਅਗਸਤ ਤੋਂ ਬਾਅਦ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ ਜਿੱਥੇ ਸਿੱਖ ਵੀ ਆਪਣੀ ਆਜ਼ਾਦੀ ਮਾਣ ਸਕਣ, ਤਾਂ ਨਹਿਰੂ ਦਾ ਜਵਾਬ ਸੀ ਨਾਓ ਦੀ ਸਰਕਮਸਟੈਂਸਿਸ ਹੈਜ਼ ਬੀਨ ਚੇਂਜ। ਹੁਣ ਸਮਾਂ ਬਦਲ ਚੁੱਕਾ ਹੈ। ਤੇ ਜਦੋਂ ਉਹਨਾਂ ਪਟੇਲ ਨੂੰ ਆਖਿਆ ਕਿ ਤੁਸੀਂ ਸਾਨੂੰ ਆਖਿਆ ਸੀ ਕਿ ਤੁਸੀਂ ਸਾਨੂੰ ਇੱਕ ਸਾਡਾ ਸੂਬਾ ਦਿਓਗੇ ਨਾਰਥ ਦੇ ਵਿੱਚ, ਜਿੱਥੇ ਸਿੱਖ ਇਕੱਠੇ ਹੋ ਕੇ ਆਜ਼ਾਦੀ ਦੀ ਜੋ ਗਲੋ ਹੈ, ਜੋ ਗਲੋ ਆਫ ਫਰੀडम ਹੈ, ਉਹਨੂੰ ਮਾਣ ਸਕਣਗੇ,
ਤਾਂ ਪਟੇਲ ਆਂਦਾ ਹੈ ਸਿੱਖ ਮਿਸ ਦੀ ਬਸ। ਸੋ ਇਹ ਜਵਾਬ ਸੀ ਇਹਨਾਂ ਧੋਖੇ ਧੜੀਆਂ ਦਾ, ਇਹਨਾਂ ਧੋਖੇਬਾਜ਼ ਬੰਦਿਆਂ ਦਾ। ਇਹਨਾਂ ਨੇ ਤੁਹਾਨੂੰ ਇਹ ਜਵਾਬ ਦਿੱਤਾ। ਸੋ ਉਸ ਦਿਨ ਤੋਂ ਹੀ ਸਿੱਖ ਕਾਲਾ ਦਿਨ, ਧੋਖਾ ਦਿਨ ਮਨਾਉਂਦੇ ਹਨ 15 ਅਗਸਤ ਨੂੰ, ਤੇ ਆਪਣੀ ਆਜ਼ਾਦੀ ਲਈ ਲੜ ਰਹੇ ਹਨ। ਆਜ਼ਾਦੀ ਦੀ ਜੰਗ ਜੋ ਜਾਰੀ ਹੈ। ਸੋ ਸਿੱਖੋ, ਤੁਸੀਂ ਬਹੁਤ ਨੌਜਵਾਨੋ, ਤੁਸੀਂ ਧੰਦਾ ਦੇ ਯੋਗ ਹੋ, ਤੁਸੀਂ ਚੱਲ ਕੇ ਆਏ ਹੋ ਔਰ ਦੱਸ ਰਹੇ ਹੋ ਕਿ ਸਿੱਖਾਂ ਨੇ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਜੋ ਹਿੰਦੁਸਤਾਨ ਨੇ ਦੱਬਿਆ ਹੋਇਆ ਹੈ ਉਸ ਨੂੰ ਬਹੁਤ ਛੇਤੀ ਆਜ਼ਾਦ ਕਰਾਉਣਾ ਹੈ। ਆਓ ਇਹਨਾਂ ਦੇ ਕੰਨਾਂ ਦੇ ਵਿੱਚ ਜੋ ਮੈਲ ਜੰਮੀ ਹੋਇਆ ਉਸ ਨੂੰ ਸਾਫ਼ ਕਰਨ, ਤੇ ਇਹਨਾਂ ਦੇ ਜੋ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਜੋ ਸਿੱਖਾਂ ਨਾਲ ਜ਼ੁਲਮ ਕਰ ਰਹੇ ਹਨ, ਉਸ ਬਾਰੇ ਦੱਸਿਆ ਜਾਵੇ। ਥੋੜਾ ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਪਿੰਡਰਾਂ ਵਾਲੇ ਸੰਤ ਸਿਪਾਹੀ, ਜਿਸਨੇ ਸੁੱਤੀ ਕੌਮ ਜਗਾਈ, ਪਿੰਡਰਾਂ ਵਾਲੇ ਸੰਤ ਸਿਪਾਹੀ, ਜਿਸਨੇ ਸੁੱਤੀ ਕੌਮ ਜਗਾਈ, ਪਿੰਡਰਾਂ ਵਾਲੇ ਸੰਤ ਸਿਪਾਹੀ। ਜਿਸਨੇ ਸੁੱਤੀ ਕੌਮ ਜਗਾਈ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਲੈ ਕੇ ਰਹਾਂਗੇ, ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਬਣ ਕੇ ਰਹੇਗਾ। ਖਾਲਿਸਤਾਨ, ਇੰਡੀਅਨ ਡੈਮੋਕ੍ਰੇਸੀ, ਸ਼ੇਮ ਸ਼ੇਮ, ਇੰਡੀਅਨ ਡੈਮੋਕ੍ਰੇਸੀ, ਸ਼ੇਮ ਸ਼ੇਮ, ਇੰਡੀਅਨ ਠੱਗੋਕ੍ਰੇਸੀ, ਸ਼ੇਮ ਸ਼ੇਮ, ਇੰਡੀਅਨ ਹਿੰਦੂਕ੍ਰੇਸੀ, ਸ਼ੇਮ ਸ਼ੇਮ, ਇੰਡੀਅਨ ਹਿੰਦੂਕ੍ਰੇਸੀ। ਸ਼ੇਮ ਸ਼ੇਮ, Who is the butcher? Indian government, Who is the killer? Indian government, Who is the rapist? Indian government, Who is the rapist? Indian government, Who is the killer? Indian government, Who is the killer? Indian government, Indian democracy. shame shame, Indian democracy. shame shame, Indian thugocracy. shame shame, Indian thugocracy. shame shame, Who is the Hitler? Modi, Who is the Hitler? Modi, Who is the Hitler? Modi, Who killed Niger? 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 Modi, Who killed Panjwad? Modi, Who killed Panjwad? Modi, Who killed Panjwad? Modi, Who killed Khanda? Modi, Who killed Khanda? Modi, Who killed Khanda? Modi, Who is the rapist? Modi. Who is the rapist? Modi, Who is the rapist? Modi, Who is the rapist? Modi, Indian democracy. shame shame, Indian democracy. shame shame, Indian thugocracy. shame shame, Indian thugocracy. shame shame, ਲੈ ਕੇ ਰਹਾਂਗੇ, Khalistan, ਲੈ ਕੇ ਰਹਾਂਗੇ, Khalistan, ਬਣ ਕੇ ਰਹੇਗਾ, Khalistan, ਬਣ ਕੇ ਰਹੇਗਾ, Khalistan, ਬਣ ਕੇ ਰਹੇਗਾ। Khalistan, ਸ਼ਹੀਦੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਬੰਦੀ ਸਿੰਘੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਬੰਦੀ ਸਿੰਘੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਲੈ ਕੇ ਰਹਾਂਗੇ, Khalistan, ਬਣ ਕੇ ਰਹੇਗਾ, Khalistan, ਬਣ ਕੇ ਰਹੇਗਾ। Khalistan, ਖਾਲਿਸਤਾਨ, ਜਿੰਦਾਬਾਦ, ਖਾਲਿਸਤਾਨ, ਜਿੰਦਾਬਾਦ, ਖਾਲਿਸਤਾਨ। ਜਿੰਦਾਬਾਦ, ਸੰਤ ਪਿੰਡਰਾਂ ਵਾਲੇ ਸੰਤ ਸਿਪਾਹੀ, ਜਿਸਨੇ ਸੁੱਤੀ ਕੌਮ ਜਗਾਈ, ਸੰਤ ਪਿੰਡਰਾਂ ਵਾਲੇ ਸੰਤ ਸਿਪਾਹੀ। ਜਿਸਨੇ ਸੁੱਤੀ ਕੌਮ ਜਗਾਈ, ਅਕਾਲ ਤਖਤ ਤੋਂ ਆਈ ਆਵਾਜ਼, Khalistan, Khalistan, ਲੈ ਕੇ ਰਹਾਂਗੇ, Khalistan, ਲੈ ਕੇ ਰਹਾਂਗੇ, Khalistan, ਬਣ ਕੇ ਰਹੇਗਾ, Khalistan, ਬਣ ਕੇ ਰਹੇਗਾ। Khalistan, ਬੰਦੀ ਸਿੰਘੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਬੰਦੀ ਸਿੰਘੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਬੰਦੀ ਸਿੰਘੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ, ਪੈਰਾਂ ਦਿਆਂਗੇ ਠੋਕ ਕੇ, ਲੈ ਕੇ ਰਹਾਂਗੇ, Khalistan, ਲੈ ਕੇ ਰਹਾਂਗੇ, Khalistan, ਬਣ ਕੇ ਰਹੇਗਾ, Khalistan, ਬਣ ਕੇ ਰਹੇਗਾ, ਬਣ ਕੇ ਰਹੇਗਾ।
डेमोक्रेसी इंडियन डेमोक्रेसी इंडियन ठगोक्रेसी इंडियन ठगोक्रेसी इंडियन बामनक्रेसी इंडियन बामनक्रेसी लेके रहांगे बन के रहेगा अकाल तख्त तो आई आवाज अकाल तख्त तो आई आवाज अकाल तख्त तो आई आवाज बन के रहेगा वाहिगुरु जी का खालसा वाहिगुरु जी की फतेह। नौजवानों ਤੁਸੀਂ ਗਰਚਾ ਸਿੰਘ ਤੇ ਬੋਤਾ ਸਿੰਘ ਦੀ ਉਸ ਜੋਤ ਹੋ ਜਿਨ੍ਹਾਂ ਨੇ ਦੋਹਾਂ ਨੇ ਹੀ ਸਿੱਖ ਰਾਜ ਕਾਇਮ ਕੀਤਾ ਸੀ। ਦੋਹਾਂ ਨੇ ਹੀ ਪਿੱਠਾਂ ਜੋੜ ਕੇ ਤੇ ਉੱਥੇ ਟੋਲ ਲਾਤਾ ਸੀ ਤੇ ਸੁਨਾਹ ਭੇਜਿਆ ਸੀ ਮੁਗਲਾਂ ਨੂੰ ਕਿ ਸਿੱਖਾਂ ਦਾ ਰਾਜ ਕਾਇਮ ਹੋ ਗਿਆ ਹੈ। ਗਿਣਤੀਆਂ ਮਿੰਤੀਆਂ ਵਿੱਚ ਨਹੀਂ ਪੈਣਾ। ਦੋ ਸਿੱਖ ਵੀ ਜਿੱਥੇ ਇਕੱਠੇ ਹੋ ਗਏ, ਜੇ ਦੋ ਸਿੱਖ ਵੀ ਜਿੰਦੇ ਹਨ ਆਪਣਾ ਖਾਲਿਸਤਾਨ ਦਾ ਫਲੈਗ ਲੈ ਕੇ ਐਮਬੈਸੀ ਸਾਹਮਣੇ ਖੜੇ ਹੋ ਗਏ ਤਾਂ ਸਿੱਖੋ ਤੁਹਾਡੀ ਜਿੱਤ ਹੈ, ਤੁਸੀਂ ਜਿੱਤ ਰਹੇ ਹੋ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਤੁਸੀਂ ਬੋਤਾ ਸਿੰਘ ਤੇ ਗਰਚਾ ਸਿੰਘ ਦੇ ਵਾਰਿਸ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਵਾਨਾਂ ਵਾਸਤੇ ਐਗਜ਼ਾਮਪਲ ਆ ਹੁਣ ਦੇਖ ਲਓ, ਤੁਸੀਂ ਥੱਕੇ ਮਹਿਸੂਸ ਕਰਦੇ ਆ, ਕੰਮਾਂ ਕਾਰਾਂ ਤੇ ਵੀ ਜਾਂਦੇ ਆ, ਪਰ ਕਦੇ ਜਿਹੜੇ ਆਪਣੇ ਬੰਦੀ ਸਿੰਘ ਆ ਨਾ, ਜਿਨ੍ਹਾਂ ਦੇ ਵਿੱਚ ਜਗਤਾਰ ਸਿੰਘ ਤਾਰਾ ਤੇ ਸਾਡਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ, ਬਲਵੰਤ ਸਿੰਘ ਰਾਜੋਆਣਾ ਭਿਓਰਾ ਜੀ, ਜਿੰਨੇ ਸਾਡੇ ਸਿੰਘ ਆ, ਚਲੋ ਜਥੇਦਾਰ ਸਾਹਿਬ ਤਾਂ ਬਹੁਤ ਲੰਮਾ ਸਮਾਂ ਹੋ ਗਏ, ਉਹਨਾਂ ਨੂੰ ਹੁਣ ਪੈਰੋਲ ਵੀ ਨਹੀਂ ਮਿਲਦੀ। ਪਹਿਲਾਂ ਪੇਸ਼ੀਆਂ ਤੇ ਆਇਆ ਕਰਦੇ ਸੀ, ਹੁਣ ਕਦੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਜਗਤਾਰ ਸਿੰਘ ਤਾਰਾ ਜੀ ਦੇ, ਤੇ ਉਹਨਾਂ ਦੇ ਫੇਸ ਦੇਖਿਆ ਕਰੋ ਸਿੰਘੋ, ਉਹ ਪੂਰੀ ਲਾਲੀ ਤੇ ਜਾਹੋ ਜਲਾਲ ਦੇ ਵਿੱਚ। ਉਹ ਹਮੇਸ਼ਾ ਹੀ ਇਹ ਸੁਨੇਹਾ ਦੇ ਕੇ ਜਾਂਦੇ ਆ ਕੌਮ ਨੂੰ ਤੇ ਨੌਜਵਾਨਾਂ ਨੂੰ ਖਾਸ ਕਰਕੇ, ਵੀ ਅਸੀਂ ਬੰਦੀ ਹੋ ਕੇ ਵੀ, ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਅਸੀਂ ਆਜ਼ਾਦ ਆ, ਅਸੀਂ ਚੜ੍ਹਦੀ ਕਲਾ ਦੇ ਵਿੱਚ ਆ, ਤੇ ਤੁਸੀਂ ਬਾਹਰ ਖੁੱਲ੍ਹਿਆਂ ਦੇ ਵਿੱਚ ਵੀ ਰਹਿ ਕੇ ਤੁਸੀਂ ਗੁਲਾਮੀ ਇੱਕ ਉਹ ਗੁਲਾਮੀ ਵਾਲਾ ਜੀਵਨ ਜੀ ਰਹੇ ਹੋ। ਭਾਵ ਮੇਰਾ ਤੁਸੀਂ ਸਮਝ ਗਏ ਵੀ ਅਸੀਂ ਬਾਹਰ ਕਿਰਤ ਕਮਾਈਆਂ ਕਰਦੇ ਹੋਏ ਵੀ ਜੇ ਆਪਣੀ ਆਜ਼ਾਦੀ ਵਾਸਤੇ ਨਹੀਂ ਲੜ ਸਕਦੇ ਤੇ ਮਾੜੀ ਗੱਲ ਆ। ਇਹ ਸੁਨੇਹਾ ਆਪਣੇ ਦੋਸਤਾਂ ਮਿੱਤਰਾਂ ਨੂੰ, ਪਰਿਵਾਰਾਂ ਨੂੰ, ਭੈਣ ਭਰਾਵਾਂ ਨੂੰ ਦਿਆ ਕਰੋ ਕਿ ਅਸੀਂ ਸਾਡੇ ਜਿਹੜੇ ਬੰਦੀ ਆ ਉਹ ਭਾਰਤੀ ਹਕੂਮਤ ਨੂੰ ਇਹ ਸੁਨੇਹਾ ਦੇ ਕੇ ਜਾਂਦੇ ਆ, ਉਹ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਉਹਨਾਂ ਦੇ ਚਿਹਰੇ ਗਦਗਦ ਕਰਦੇ ਆ, ਲਾਲੀਆਂ ਆ, ਉਹ ਚੜ੍ਹਦੀ ਕਲਾ ਦੇ ਵਿੱਚ ਆ। ਸੋ ਆਓ ਮੈਂ ਬੇਨਤੀ ਕਰਾਂ ਸਰਦਾਰ ਹਰਮਿੰਦਰ ਸਿੰਘ ਜੀ ਆਹਲੂਵਾਲੀਆ ਜੀ, ਉਹ ਵਿਚਾਰ ਰੱਖਣਗੇ, ਉਹਨਾਂ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ। ਬੋਲੇ ਸੋਨਿਹਾ ਲਓ ਜੀ, ਸਰਦਾਰ ਹਰਮਿੰਦਰ ਸਿੰਘ ਆਹਲੂਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਨੂੰ ਆਪਾਂ ਇੱਥੇ ਹਰ ਸਾਲ ਦੀ ਤਰ੍ਹਾਂ ਦੁਨੀਆ ਜਿੱਥੇ ਵੀ ਭਾਰਤ ਦੀ ਅੰਬੈਸੀ ਆ, ਉੱਥੇ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੱਖ ਹੈਗੇ ਆ, ਉੱਥੇ ਉਹ ਡਟ ਕੇ ਪਹਿਰਾ ਦਿੰਦੇ ਆ ਤੇ ਆਪਣਾ ਜਿਹੜਾ ਸਿੱਖ ਜਾਂ ਤਾਂ ਬਾਗੀ ਹੁੰਦਾ ਜਾਂ ਬਾਦਸ਼ਾਹ ਹੁੰਦਾ, ਇਸ ਪ੍ਰਣ ਨੂੰ ਉਹ ਦੁਹਰਾਉਂਦੇ ਹੈਗੇ ਆ ਕਿ ਅਸੀਂ ਰਾਜ ਕਰਨਾ ਜਿਹੜਾ ਹੈਗਾ ਉਹੀ ਸਾਡਾ ਇੱਕ ਮੇਨ ਮਕਸਦ ਹੈਗਾ। ਗੁਰੂ ਸਾਹਿਬ ਨੇ ਜਿਹੜਾ ਰਾਜ ਕਰੇਗਾ, ਖਾਲਸਾ ਦਾ ਜਿਹੜਾ ਕਨਸੈਪਟ ਸਿੱਖ ਕੌਮ ਨੂੰ ਦਿੱਤਾ ਹੈਗਾ, ਜਿਹੜਾ ਅਸੀਂ ਰਾਜ ਆਪਣੇ ਵਾਸਤੇ ਨਹੀਂ ਕਰਨਾ, ਅਸੀਂ ਰਾਜ ਕਰਨਾ ਹੈਗਾ ਲੋਕਾਂ ਦੀ ਭਲਾਈ ਦੇ ਵਾਸਤੇ, ਮਨੁੱਖਤਾ ਦੇ ਵਾਸਤੇ। ਤੇ ਭਾਰਤ ਦੇ ਇਹ ਉਹਨਾਂ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਇਸ ਚੈਨਲ ਰਾਹੀਂ ਭਾਰਤ ਦੇ ਜਿਹੜੇ ਸ਼ਾਸਕ ਹੈਗੇ, ਜਿਹੜੇ ਭਾਰਤ ਨੂੰ ਚਲਾ ਰਹੇ ਆ, ਉਹ ਜ਼ਰੂਰ ਸੁਣ ਰਹੇ ਹੋਣਗੇ ਕਿ ਰਾਜ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਆ। ਇਹ ਤਾਂ ਉਹਨਾਂ ਨੇ ਚਤਰਾਈ ਕਰਕੇ ਜਿਹੜੀ ਆ ਸਾਡੇ ਤੋਂ ਰਾਜ ਖੋਹ ਲਿਆ ਇੱਕ ਤਰ੍ਹਾਂ ਦਾ, ਕਿਉਂਕਿ ਉਹ ਰਾਜ ਕਰਨਾ ਡਿਜ਼ਰਵ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਕਨਸੈਪਟ ਦੇ ਵਿੱਚ ਸਰਬੱਤ ਦੇ ਭਲੇ ਦਾ ਕਨਸੈਪਟ ਹੈ ਹੀ ਨਹੀਂ ਆ। ਉਹਨਾਂ ਦੇ ਕੋਲ ਵਰਣ ਵਿਵਸਥਾ ਹੈਗੀ ਆ, ਜਿਹਦੇ ਵਿੱਚ ਬ੍ਰਾਹਮਣ, ਸ਼ੂਦਰ, ਛਤਰੀ, ਵੈਸ਼
ਉਹਨਾਂ ਨੇ ਇਸ ਤਰੀਕੇ ਦੇ ਨਾਲ ਸਮਾਜ ਨੂੰ ਵੰਡਿਆ ਹੋਇਆ, ਔਰ ਉਹ ਸਮਾਜ ਨੂੰ ਵੰਡ ਕੇ ਹੀ ਉਹਨਾਂ ਦਾ ਜਿਹੜਾ ਹਿੰਦੂ ਧਰਮ ਹੈਗਾ ਉਹਦੇ ਵਿੱਚ ਸਮਾਜ ਨੂੰ 4 ਵਰਨਾਂ ਦੇ ਵਿੱਚ ਵੰਡਿਆ ਹੋਇਆ। ਇਸ ਗੱਲ ਨੂੰ ਤੋੜਨ ਵਾਸਤੇ ਹੀ ਗੁਰੂ ਨਾਨਕ ਦੇਵ ਜੀ ਨੇ 4 ਵਰਨੋਂ ਕਾ ਸਾਂਝਾ ਵਾਲਾ ਜਿਹੜਾ ਕਨਸੈਪਟ ਸਿੱਖਾਂ ਨੂੰ ਦਿੱਤਾ, ਤੇ ਦਰਬਾਰ ਸਾਹਿਬ ਦੇ ਜਿਹੜੇ 4 ਬੂਹੇ ਹੈਗੇ ਆ 4 ਵਰਨਾਂ ਕੋ ਸਾਂਝੇ ਵਾਲੇ ਕਨਸੈਪਟ ਨੂੰ ਦਰਸਾਉਂਦੇ ਹੈਗੇ ਆ। ਔਰ ਰਾਜ ਉਸੇ ਨੇ ਕਰਨਾ ਹੈ ਜਿਹੜਾ ਸਾਰਿਆਂ ਨੂੰ ਇਕੁਅਲ ਇੱਕ ਅੱਖ ਨਾਲ ਦੇਖੇ, ਕਿਸੇ ਨਾਲ ਭੇਦਭਾਵ ਨਾ ਕਰੇ। ਅੱਜ ਅਸੀਂ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਵਸ ਰਹੇ ਹੈਗੇ ਆ, ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਕਿਉਂ ਆਉਂਦੇ ਆ? ਕਿਉਂਕਿ ਇੱਥੇ ਬੰਦੇ ਨੂੰ ਬੰਦਿਆਂ ਸਮਝਿਆ ਜਾਂਦਾ, ਕਾਨੂੰਨ ਸਾਰਿਆਂ ਵਾਸਤੇ ਇੱਕ। ਲੇਕਿਨ ਭਾਰਤ ਦੇ ਵਿੱਚ ਇਹ ਦਾਅਵਾ ਕਰਦੇ ਹੈਗੇ ਆ ਕਿ ਇਹ ਰਾਜ ਇਹ ਚਲਾ ਸਕਦੇ ਆ, ਲੇਕਿਨ ਹੁਣ ਇਸ ਟਾਈਮ ਪੂਰਾ ਜਿਹੜਾ 150 ਕਰੋੜ 200 ਕਰੋੜ ਜਿੰਨਾ ਵੀ ਭਾਰਤੀ ਹੈਗਾ ਉਹ ਪਿਛਲੇ 70 ਸਾਲ ਤੋਂ 80 ਸਾਲ ਤੋਂ ਜਿਹੜੀਆਂ ਜੁੱਤੀਆਂ ਹਰ ਬੰਦਾ ਖਾ ਰਿਹਾ। ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਬਾਹਮਣ ਦੇ ਵੱਸ ਦੇ ਰਾਜ ਕਰਨਾ ਨਹੀਂ ਹੈਗਾ। ਰਾਜ ਸਿਰਫ ਸਿੱਖ ਕਰ ਸਕਦਾ ਜਿਹੜਾ ਕਿ ਉਸ ਗੁਰੂ ਸਾਹਿਬ ਦੇ ਉਦੇਸ਼ ਨੂੰ ਪ੍ਰਣਾਇਆ ਹੋਇਆ। ਹੁਣ ਆ ਪਿੱਛੇ ਜੇ ਆ ਜੰਤਰ ਮੰਤਰ ਤੇ ਉਹ ਲੱਗਿਆ ਸੀਗਾ ਮੋਰਚਾ, ਉਹਦੇ ਵਿੱਚ ਉਹ ਵਿਚਾਰੇ ਸਟੂਡੈਂਟ ਜਿਹੜੇ ਹੈਗੇ ਮਹੀਨੇ ਤੋਂ ਛਿੱਤਰ ਖਾ ਰਹੇ ਸੀਗੇ। ਜਿਵੇਂ ਹੀ ਉੱਥੇ ਸਿੰਘਾਂ ਦੀ ਐਂਟਰੀ ਹੋਈ ਉੱਥੇ ਗੱਲ ਹੀ ਪਲਟ ਗਈ। ਉਹ ਅਗਲੇ ਆਵਾਜ਼ਾਂ ਮਾਰਦੇ ਸੀਗੇ ਵੀ ਸਿੱਖੋ ਆਓ ਤੇ ਸਾਡੇ ਮੂਹਰੇ ਲੱਗੋ। ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ, ਜਦੋਂ ਪੂਰੇ ਹਿੰਦੁਸਤਾਨ ਨੇ ਖਾਲਸੇ ਦੇ ਪੈਰਾਂ ਦੇ ਵਿੱਚ ਪੈਣਾ ਕਿ ਸਾਨੂੰ ਬਚਾ ਲਓ, ਅਸੀਂ ਗੋਰੇ ਅੰਗਰੇਜ਼ ਤਾਂ ਕੱਢਦੇ, ਕਾਲੇ ਸਾਡੇ ਉੱਤੇ ਬਹਿ ਗਏ, ਸਾਡੇ ਤਾਂ ਉੱਤਰਦੇ ਨਹੀਂ ਪਏ, ਤੁਸੀਂ ਅੱਗੇ ਲੱਗੋ ਤੇ ਸਾਡੀ ਜਾਨ ਛੁਡਾਓ। ਉਹ ਦਿਨ ਬਹੁਤ ਜਲਦੀ ਆਏਗਾ। ਖਾਲਸੇ ਨੇ ਰਾਜ ਕਰਨਾ ਸਰਬੱਤ ਦੇ ਭਲੇ ਦੇ ਲਈ। ਔਰ ਜਿਹੜਾ ਅਸੀਂ ਦੋਹਰਾ ਰੋਜ਼ ਅਰਦਾਸ ਤੋਂ ਬਾਅਦ ਦੁਹਰਾਉਂਦੇ ਹਾਂ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਸ ਟਾਈਮ ਭਾਰਤ ਦੇ ਵਿੱਚ ਜਿੱਥੇ ਵੀ ਕੋਈ ਰਾਜ ਹੋ ਰਿਹਾ, ਜਿੱਥੇ ਉਹ ਕਿਸੇ ਨੂੰ ਵੀ ਸਿਰਫ ਬਾਹਮਣਾਂ ਵਾਸਤੇ, ਉਹਨਾਂ ਨੇ ਬਾਹਮਣਾਂ ਦੇ ਵਿੱਚ ਵੀ ਉਹਨਾਂ ਨੇ 4 ਵਰਨ ਬਣਾਏ ਹੋਏ ਆ, ਉਹ ਆਪਣੇ ਆਪ ਆਪਣੇ ਬੰਦਿਆਂ ਨੂੰ ਵੀ ਉਹ ਜਸਟਿਸ ਡਿਲੀਵਰ ਨਹੀਂ ਕਰ ਪਾ ਰਹੇ। ਸਾਡੀ ਤਾਂ ਗੱਲ ਬੜੀ ਦੂਰ ਦੀ ਹੈਗੀ ਆ। ਉਹ ਸ਼ੂਦਰਾਂ ਨੂੰ ਕਿਸ ਤਰੀਕੇ ਨਾਲ ਟਰੀਟ ਕਰਦੇ ਆ, ਉਹ ਬਾਹਮਣਾਂ ਦੇ ਵਿੱਚ ਵੀ ਕਈ ਤਰ੍ਹਾਂ ਦੀ ਵੈਰਾਈਟੀਆਂ, ਤੇ ਉਹ ਰਾਜ ਕਰਨਾ ਉਹ ਡਿਜ਼ਰਵ ਨਹੀਂ ਕਰਦੇ। ਇਹ ਗੱਲ ਉਹਨਾਂ ਨੂੰ ਸਮਝ ਜਾਣੀ ਚਾਹੀਦੀ ਆ। ਉਹਨਾਂ ਨੂੰ ਜਿੱਦਾਂ ਪਹਿਲਾਂ ਸਿੰਘਾਂ ਦੇ ਕੋਲ ਬਾਦਸ਼ਾਹੀਆਂ ਆਉਂਦੀਆਂ ਸੀਗੀਆਂ, ਵਜ਼ੀਰੀਆਂ ਆਉਂਦੀਆਂ ਸੀਗੀਆਂ ਤੇ ਸਿੰਘ ਉਹਨਾਂ ਨੂੰ ਠੋਕਰ ਤੇ ਰੱਖਦੇ ਸੀਗੇ, ਅੱਜ ਵੀ ਜਿਹੜਾ ਹੈਗਾ ਸਾਨੂੰ ਉਸੇ ਹੀ ਜਿਹੜੀ ਸਪਿਰਿਟ ਦੇ ਵਿੱਚ ਵਾਪਸ ਆਉਣਾ ਪੈਣਾ। ਔਰ ਰਾਜ ਜਿਹੜਾ ਹੈਗਾ ਸਾਡੇ ਜੁੱਤੀਆਂ ਦੇ ਵਿੱਚ ਆਪ ਜਿਹੜਾ ਹੈਗਾ ਇਹਨਾਂ ਨੇ ਲਿਆ ਕੇ ਰੱਖਣਾ, ਔਰ ਫਿਰ ਅਸੀਂ ਸੋਚਣਾ ਕਿ ਅਸੀਂ ਇਹ ਰਾਜ ਐਕਸੈਪਟ ਕਰਨਾ ਕਿ ਨਹੀਂ ਕਰਨਾ। ਲੇਕਿਨ ਉਹਦੀ ਸ਼ੁਰੂਆਤ ਜਿਹੜੀ ਹੋਣੀ ਆ ਉਹ ਪੰਜਾਬ ਤੋਂ ਹੋਣੀ ਆ, ਖਾਲਿਸਤਾਨ ਤੋਂ ਹੋਣੀ ਆ। ਸਾਨੂੰ ਆਪਣਾ ਜਿਹੜਾ ਰਾਜ ਜਿਹੜਾ ਉਹ ਪਹਿਲੇ ਪ੍ਰਾਪਤ ਕਰਨਾ, ਉਸ ਤੋਂ ਬਾਅਦ ਅਸੀਂ ਜਿਹੜਾ ਸਾਰਾ ਕਹਿੰਦੇ ਆ ਸਾਰੀਆ ਜਿਹੜਾ ਖਾਲਸਾ ਜਿਹੜਾ ਹੈਗਾ ਉਹਨੇ ਖੰਡਾ ਬ੍ਰਹਮੰਡਾਂ ਦੇ ਰਾਜ ਕਰਨਾ। ਲੇਕਿਨ ਸ਼ੁਰੂਆਤ ਕਿਤੋਂ ਦੀ ਹੋਣੀ ਆ? ਉਹ ਸ਼ੁਰੂਆਤ ਹੋਣੀ ਆ ਪੰਜਾਬ ਤੋਂ। ਸਭ ਤੋਂ ਪਹਿਲੇ ਅਸੀਂ ਆਪਣਾ ਘਰ ਆਜ਼ਾਦ ਕਰਾਉਣਾ, ਉਸ ਤੋਂ ਬਾਅਦ ਅਸੀਂ ਕਿਸੇ ਦੇ ਉੱਤੇ ਸਰਬੱਤ ਦਾ ਭਲਾ ਕਰ ਸਕਦੇ ਹਾਂ। ਪਹਿਲੇ ਅਸੀਂ ਆਪਣਾ ਭਲਾ ਕਰੀਏ ਪੰਜਾਬ ਦਾ। ਤੇ ਇਸ ਕਰਕੇ ਜਿਹੜੇ ਵੀ ਵੀਰ ਅੱਜ ਕਨਫਿਊਜ਼ ਹੈਗੇ ਆ ਵੀ ਸਾਨੂੰ ਰਾਜ ਚਾਹੀਦਾ ਕਿ ਨਹੀਂ ਚਾਹੀਦਾ, ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਹਿਸਟਰੀ ਪੜ੍ਹਨ, ਔਰ ਹਿਸਟਰੀ ਤੋਂ ਪੜ੍ਹ ਕੇ ਉਹਨਾਂ ਨੂੰ ਪਤਾ ਚੱਲੇਗਾ ਕਿ ਰਾਜ ਜਿਹੜਾ ਕਰਨਾ ਉਹ ਲੋਕ ਭਲਾਈ ਦਾ ਕੰਮ ਹੈਗਾ। ਉਹ ਕੋਈ ਅਸੀਂ ਆਪਣੇ ਨਿੱਜੀ ਫਾਇਦਿਆਂ ਵਾਸਤੇ, ਆਪਣੀ ਨਿੱਜੀ ਜ਼ਕੀਰਾਂ ਵਾਸਤੇ ਸਿੱਖਾਂ ਨੇ ਰਾਜ ਨਹੀਂ ਕਰਨਾ, ਉਹ ਲੋਕ ਭਲਾਈ ਵਾਸਤੇ ਰਾਜ ਕਰਨਾ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਆਪਣੇ ਵਿਚਾਰ ਸੰਕੋਚਦਾ ਹੋਇਆ 5 ਨਾਰੇ ਖਾਲਿਸਤਾਨ ਦੇ ਲਾਂਗਾ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਹਰਮਿੰਦਰ ਸਿੰਘ ਜੀ ਆਲੂਵਾਲੀਆ ਜੀ ਵਿਚਾਰ ਬੜੇ ਸੁਲਝੇ ਰੱਖੇ। ਸੋ ਆਓ ਆਪਾਂ ਹੁਣ ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਵਿਚਾਰ ਸੁਣਦੇ ਹਾਂ। ਉਪਰੰਤ ਫਿਰ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਆ, ਤੇ ਸਾਰਿਆਂ ਨੇ ਥੋੜ੍ਹਾ ਜਿਹਾ ਐਂਡ ਦੇ ਵਿੱਚ ਆਪਾਂ ਨਾਅਰੇ ਚੰਗੀ ਤਰ੍ਹਾਂ ਠੋਕ ਕੇ ਜੇ ਲਾ ਕੇ ਤੇ ਫਿਰ ਆਪਾਂ ਉਹਦੇ ਬਾਅਦ ਆਪਾਂ ਸਮਾਪਤੀ ਦੀ ਕਰਾਂਗੇ ਗੱਲ। ਤੇ ਆਓ ਡਾਕਟਰ ਅਮਰਜੀਤ ਸਿੰਘ ਜੀ ਉਹ ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਇਸ ਟਾਈਮ ਰਿਕਾਰਡ ਕਰਦਾ ਮੈਂ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਮੇਰੇ ਡੈਡੀ ਨੂੰ ਫੋਨ ਕਰਨਾ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕੀਤਿਆਂ ਕਦੇ ਵੀ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਅਗਸਤ 2026 ਧੋਖਾ ਦਿਵਸ, ਬਲੈਕ ਡੇ, ਬਿਟਰੇਅਲ ਡੇ, ਜੋ ਮਰਜ਼ੀ ਨਾ ਇਸ ਨੂੰ ਦੇ ਲਈਏ,
ਪਰ ਇਹ ਇੱਕ ਹਕੀਕਤ ਹੈ ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਜਾਂ ਉਹਨਾਂ ਦੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੁੰਦੀ, ਇਤਿਹਾਸ ਉਹਨਾਂ ਨੂੰ ਮੁਆਫ ਨਹੀਂ ਕਰਦਾ ਤੇ ਉਹਨਾਂ ਨੂੰ ਮੁਸੀਬਤਾਂ ਚੋਂ ਲੰਘਣਾ ਪੈਂਦਾ ਹੈ। 47 ਦੌਰ ਦੇ ਵਿੱਚ ਸਾਡੀ ਅਕਾਲੀ ਲੀਡਰਸ਼ਿਪ, ਉਹ ਮਾਸਟਰ ਤਾਰਾ ਸਿੰਘ ਹੋਏ, ਬਲਦੇਵ ਸਿੰਘ ਹੋਏ, ਗਿਆਨੀ ਕਰਤਾਰ ਸਿੰਘ ਹੋਣ, ਉਹ ਪੂਰੀ ਤਰ੍ਹਾਂ ਫੇਲ ਹੋਏ। ਉਹ ਕਹਾਣੀ ਨਾ ਸਿਰਫ ਕਾਂਗਰਸੀ ਨੇਤਾਵਾਂ ਜਾਂ ਹਿੰਦੂਆਂ ਦੀ ਬਿਟਰੇਲ ਦੀ ਹੈ, ਉਹ ਕਹਾਣੀ ਸਾਡੀ ਲੀਡਰਸ਼ਿਪ ਦੀ ਨਾਅਹਿਲੀਅਤ, ਨਕੰਮੇਪਨ, ਸਮੇਂ ਦੇ ਹਾਣ ਦੀ ਨਾ ਹੋਣ ਦੀ ਵੀ ਹੈ। जिस पर थाए अक्सर मैं उर्दू का एक कपलेट दोहराता है कि वो वक्त भी देखा तारीख की घड़ियों ने जब लम्हों ने खता की सदियों ने सज़ा पाई। एक मौका असी गवाया, फरंगी की गुलामी चों निकल के उन्हां दी गुलामी च फसे जिन्हां ने 1000 साल जुत्तियां खाधियां। वो भावें मुगल सन, उन्हां तो पहला पठान सन, ਜਾਂ ਕਦੇ ਹੁਣ ਆਏ ਜਾਂ ਹੋਰ ਲੋਕ ਆਏ ਜਿਨ੍ਹਾਂ ਨੇ ਸਿਰਫ ਸਰੈਂਡਰ ਕਰਨਾ ਸਿੱਖਿਆ ਸੀ ਔਰ ਜਿਨ੍ਹਾਂ ਨੇ ਆਪਣੀ ਸੰਸਕ੍ਰਿਤ ਜ਼ਬਾਨ ਦੇ ਵਿੱਚ ਇਹ ਸ਼ਲੋਕ ਘੜ ਕੇ ਪਾਇਆ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਪਰ ਉਸ ਧਰਤੀ ਤੇ ਅਕਾਲ ਪੁਰਖ ਮਿਹਰਬਾਨ ਹੋਏ। 558 ਵਰੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਉਸ ਧਰਤੀ ਦਾ ਖਮੀਰ ਬਦਲਦਾ ਹੈ। ਉਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ, ਉਹ ਬੇਸ਼ੱਕ ਉਸ ਵੇਲੇ ਦੇ ਪਠਾਨ ਹਾਕਮ ਹੋਣ, ਇਬਰਾਹਿਮ ਲੋਧੀ ਉਸ ਵੇਲੇ ਦਿੱਲੀ ਤਖਤ ਤੇ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੋਏ। 1526 ਦੇ ਵਿੱਚ ਬਾਬਰ ਹਮਲਾਵਰ ਹੋਇਆ ਏਮਨਾਬਾਦ ਸ਼ਹਿਰ ਦੇ ਅੰਦਰ, ਔਰ ਉਸ ਧਰਤੀ ਤੇ ਜਿਹੜਾ ਦਿਲੀਸ਼ਵਰੋ ਈਸ਼ਵਰੋ ਕਹਿਣਾ ਗਿੱਝਿਆ ਹੋਇਆ ਸੀ, ਇਹ ਬੁਲੰਦ ਆਵਾਜ਼ ਉੱਠੀ, ਰਾਜੇ ਸ਼ੀ ਮੁਕੱਦਮ ਕੁੱਤੇ ਚਾਹੇ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਛੱਟ ਜਾਓ। ਉਸ ਧਰਤੀ ਦੇ ਉੱਤੇ ਆਵਾਜ਼ ਉੱਠੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਪਾਪ ਦੀ ਜੰਜ, ਬਾਬਰ ਨੂੰ ਲਲਕਾਰਿਆ ਕਿ ਤੇਰੀ ਫੌਜ ਪਾਪ ਦੀ ਜੰਜ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੇ ਉਹਨਾਂ ਨੇ ਬਾਬਰ ਦੀ ਜੇਲ੍ਹ ਵੀ ਕੱਟੀ। ਅੱਜ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰਦੇ ਹਾਂ। ਤੁਸੀਂ ਅੱਜ ਦਾ ਸੋਸ਼ਲ ਮੀਡੀਆ ਦੇਖਿਆ ਹੋਵੇਗਾ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਇਨਸਾਫ ਮੋਰਚਾ ਪਿਛਲੇ 4 ਸਾਲ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ, ਅੱਜ ਜਦੋਂ ਕਿ ਪੀਸਫੁਲ ਢੰਗ ਦੇ ਨਾਲ ਉਹ ਮਾਰਚ ਗਵਰਨਰ ਦੇ ਘਰ ਵੱਲ ਵੱਧ ਰਿਹਾ ਸੀ, ਕਿਵੇਂ ਪਾਣੀ ਦੀਆਂ ਕੈਨਨਸ ਦੇ ਨਾਲ, ਅਥਰੂ ਗੈਸ ਦੇ ਨਾਲ ਜਿਹੜਾ ਉਸ ਨੂੰ ਡਿਸਪਰਸ ਕੀਤਾ ਗਿਆ। ਇਸੇ ਕਿਸਮ ਦੇ ਜ਼ੁਲਮ ਜਦੋਂ ਅਸੀਂ ਦਿੱਲੀ ਤਖਤ ਵੱਲ ਨਜ਼ਰ ਮਾਰਦੇ, ਗੁਰੂ ਨਾਨਕ ਪਾਤਸ਼ਾਹ ਜਦੋਂ ਬਾਬਰ ਦੀ ਕੈਦ ਦੇ ਵਿੱਚ ਨੇ, ਬੇਸ਼ੱਕ ਅਸੀਂ ਹਰ ਦੌਰ ਨੂੰ ਥੋੜ੍ਹਾ ਜਿਹਾ ਚਮਤਕਾਰੀ ਦੌਰ ਬਣਾ ਦਿੰਦੇ, ਪਰ ਮੁੱਢਲੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਉਦੋਂ ਏਮਨਾਬਾਦ 'ਚ ਆਏ ਜਦੋਂ ਉਹਨਾਂ ਨੂੰ ਪਤਾ ਹੈ ਕਿ ਬਾਬਰ ਹਮਲਾਵਰ ਹੋ ਚੁੱਕਾ ਹੈ। ਤੇ ਜਦੋਂ ਬਾਬਰ ਦੀ ਜੇਲ੍ਹ ਦੇ ਵਿੱਚੋਂ ਚੱਕੀ ਪੀਸਦੇ ਨੇ ਤੇ ਉਹਨਾਂ ਨੂੰ ਬਾਬਰ ਆ ਕੇ ਦੇਖਦਾ, ਕਿਉਂਕਿ ਜਿੰਨੇ ਉਜ਼ਬੇਕ ਜਾਂ ਇਸ ਖਿੱਤੇ ਦੇ ਜਿਹੜੇ ਲੋਕ ਨੇ ਸੂਫੀ ਇਸਲਾਮ 'ਚ ਯਕੀਨ ਰੱਖਦੇ ਸੀ, ਉਹਨਾਂ ਨੂੰ ਨਜ਼ਰ ਆਇਆ ਕਿ ਕੋਈ ਅੱਲਾਹ ਤਾਲਾ ਨੂੰ ਮਿਲਿਆ ਹੋਇਆ, ਪਹੁੰਚਿਆ ਹੋਇਆ ਫਕੀਰ ਹੈ। ਉਸ ਨੇ ਸ਼ਰਤ ਰੱਖੀ, ਉਹਨੇ ਕਿਹਾ ਕਿ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਲੁੱਟਮਾਰ ਕਤਲੋਗਾਰਦ ਬੰਦ ਕਰੋ, ਜਿੰਨੇ ਕੈਦੀ ਜੇਲ੍ਹ 'ਚ ਨੇ ਸਾਰਿਆਂ ਨੂੰ ਰਿਹਾ ਕਰੋ। ਸੋ ਅੱਜ ਜਦੋਂ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਕਰਦੇ ਹਾਂ, ਇਹ ਕਹਾਣੀ ਗਵਾਲੀਅਰ ਦੇ ਕਿਲੇ ਨਾਲ ਨਹੀਂ। ਬਹੁਤ ਵਾਰ ਅਸੀਂ 6ਵੇਂ ਪਾਤਸ਼ਾਹ ਨੂੰ ਬੰਦੀ ਛੋੜ ਦਾਤਾ ਕਰਕੇ ਸੰਬੋਧਨ ਕਰਦੇ ਹਾਂ, 52 ਰਾਜਿਆਂ ਦੀ ਰਿਹਾਈ ਦੀ ਗੱਲ ਕਰਦੇ, ਪਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਪ੍ਰੀ ਕੰਡੀਸ਼ਨ ਰੱਖ ਕੇ ਦੱਸ ਦਿੱਤਾ ਸੀ ਆਪਣੀ ਉਮਤ ਨੂੰ, ਆਪਣੀ ਆਉਣ ਵਾਲੀ ਕੌਮ ਨੂੰ, ਕਿ ਇਹਨਾਂ ਰਸਤਿਆਂ 'ਚੋਂ ਗੁਜ਼ਰਨਾ ਪੈਣਾ, ਆਨ ਅਣਖ ਦੇ ਨਾਲ ਜਿਉਣਾ, ਇਹ ਹੀ ਰੂਹਾਨੀ ਇਨਸਾਨ ਹੋਣਾ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੀਆਂ ਕੌਮਾਂ, ਜਿਹੜੇ ਇੰਡੀਵਿਜੂਅਲ ਬੇਪਤ ਹੋ ਕੇ ਜਿਉਂਦੇ ਨੇ, ਬੇਆਬਰੂ ਹੋ ਕੇ ਜਿਉਂਦੇ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ, ਇਹੀ ਕਾਰਨ ਹੈ ਕਿ ਜਦੋਂ ਪ੍ਰੋਫੈਸਰ ਪੂਰਨ ਸਿੰਘ ਵੱਡੇ ਸਾਡੇ ਮਿਸਟਿਕ ਸ਼ਾਇਰ 20ਵੀਂ ਸਦੀ ਦੇ, ਜਿਨ੍ਹਾਂ ਤੋਂ ਬਾਅਦ ਜਦੋਂ ਅਸੀਂ ਹਰਿੰਦਰ ਸਿੰਘ ਮਹਿਬੂਬ ਦਾ ਜ਼ਿਕਰ ਕਰਦੇ
ਤੇ ਮੈਂ ਸਮਝਦਾ ਵੀ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਉਸ ਲਾਈਨ ਤੇ ਆਏ। ਪ੍ਰੋਫੈਸਰ ਪੂਰਨ ਸਿੰਘ ਜਦੋਂ ਸਿੱਖ ਨੂੰ ਬਿਆਨਦੇ ਨੇ ਤੇ ਉਹ ਕਹਿੰਦੇ ਨੇ ਧੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰੂ ਦੇ ਅਕਾਲ ਪੁਰਖ ਦਾ ਸਾਜਿਆ ਹੋਇਆ ਸਿੱਖ ਹੈ ਜਿਹੜਾ ਧੁਰ ਤੋਂ ਆਜ਼ਾਦ ਹੈ। ਤੇ ਜਦੋਂ ਉਹ ਪੰਜਾਬ ਵੱਲ ਨਜ਼ਰ ਮਾਰਦੇ ਨੇ ਤੇ ਉਹਨਾਂ ਦੀ ਨਜ਼ਮ ਦੇ ਇਹ ਬੋਲ, ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਇਹ ਕਰੈਕਟਰ ਹੈ ਸਿੱਖ ਦਾ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਉਹ ਪਿਤਾ ਜਿਨ੍ਹਾਂ ਨੇ ਇਹ ਸਾਨੂੰ ਜਾਚ ਸਿਖਾਈ। ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਮੀਰੀ ਪੀਰੀ ਦੀਆਂ 2 ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਪਹਿਨਦੇ ਨੇ, ਔਰ ਪਹਿਲੀ ਵਾਰ ਜਿਹੜੀ ਢਾਡੀ ਰਬਾਬੀ ਭਾਈ ਨੱਥਾ ਤੇ ਅਬਦੁੱਲਾ ਲਾਉਂਦੇ ਨੇ ਅਕਾਲ ਤਖਤ ਤੇ, ਉਹ ਸੀ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਸਾਡੀ ਗੁੜਤੀ, ਸਾਡੀ ਟ੍ਰੇਨਿੰਗ, ਸਾਡੀ ਪ੍ਰੋਗਰਾਮਿੰਗ ਜ਼ੁਲਮ ਨੂੰ ਵੰਗਾਰਨ ਦੀ ਹੈ। ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਵੰਗਾਰਨ ਦੀ ਗੱਲ ਕੱਢ ਦਿਓ, ਤੇ ਅਸੀਂ ਕਲਰਫੁਲ ਹਿੰਦੂ ਹਾਂ, ਰੰਗ ਬਰੰਗੀਆਂ ਆ ਪੱਗਾਂ ਬੰਨ੍ਹ ਕੇ, ਕੋਈ ਜਾਲੀ ਜਿਹੇ ਨਿਹੰਗ ਬਣੇ ਹੋਏ ਨੇ, ਕਿਸੇ ਤਿਲਕ ਲਾਇਆ ਹੈ, ਕੋਈ ਆਰਤੀ ਕਰ ਰਿਹਾ ਹੈ, ਕੋਈ ਹਵਨ ਕਰ ਰਿਹਾ ਹੈ, ਕੋਈ ਆ ਗੁਰਸਿਮਰਨ ਮੰਡ ਵਰਗਾ ਹਰ ਹਰ ਮਹਾਦੇਵ ਕਾ। ਇਹ ਸਾਰੀ ਉਹ ਕਲਾਸ ਹੈ ਜਿਹੜੇ ਸਿੱਖ ਬਾਣੇ ਨੂੰ, ਸਿੱਖੀ ਰੂਪ ਨੂੰ ਵਰਤ ਕੇ ਭਾਰਤ ਦੀ ਹਕੂਮਤ ਚਾਹੁੰਦੀ ਹੈ ਕਿ ਅਸੀਂ ਬਿਲਕੁਲ ਉਹਨਾਂ ਦਾ ਇੱਕ ਸੈਕਟ ਬਣ ਕੇ ਰਹਿ ਜਾਈਏ। ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਉਹ ਸਿੱਖੀ ਨੂੰ ਇਵੇਂ ਹੀ ਡੋਬਣਾ ਚਾਹੁੰਦੇ ਨੇ ਜਿਵੇਂ ਉਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ, ਜਿਵੇਂ ਉਹਨਾਂ ਨੇ ਜੈਨ ਧਰਮ ਦਾ ਖਾਤਮਾ ਕੀਤਾ। ਫਰਕ ਸਿਰਫ ਇੰਨਾ ਹੈ ਕਿ ਗੁਰੂ ਨੇ ਸਾਡੇ ਗਾਤਰੇ ਕਿਰਪਾਨ ਪਾਈ ਹੋਈ ਹੈ। ਕਿਰਪਾਨ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਰਮਾਇਆ ਕਰਦੇ ਸਨ ਕਿ ਇਹ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼ ਨੂੰ ਕਹਿੰਦੇ ਨੇ, ਗ੍ਰੇਸ ਨੂੰ ਕਹਿੰਦੇ ਨੇ, ਬਲੈਸਿੰਗ ਨੂੰ ਕਹਿੰਦੇ ਨੇ, ਅਕਾਲ ਪੁਰਖ ਦੀ ਬਖਸ਼ਿਸ਼, ਜੋ ਕਿ ਖਾਲਸਾ ਅਕਾਲ ਪੁਰਖ ਦੀ ਮੌਜ ਦੇ ਵਿੱਚ ਪੈਦਾ ਹੋਇਆ ਹੈ। ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਉਹਦੀ ਕਿਰਪਾ ਦਾ ਪਾਤਰ ਹੈ ਆਨ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਕਹਿੰਦੇ ਨੇ। ਇਹ ਸਾਡੀ ਮੁੱਢਲੀ ਪ੍ਰੋਗਰਾਮਿੰਗ ਹੈ। ਨੰਬਰ ਮੈਟਰ ਨਹੀਂ ਕਰਦੇ। ਭਾਈ ਹਿੰਮਤ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ, ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਵੀ ਇਹ ਸ਼ਬਦ ਕਹੇ, ਜਦੋਂ ਤੱਕ ਸਾਡੇ ਇਤਿਹਾਸ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਕਹਾਣੀ ਜਿਉਂਦੀ ਹੈ, ਅਸੀਂ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਪੈਂਦੇ। ਜਦੋਂ ਅਸੀਂ ਸਿੱਖ ਜਾਂ ਸਿੰਘ ਉਸ ਦਾ ਸ਼ੇਰ ਦੇ ਨਾਲ ਮੁਕਾਬਲਤਨ ਗੱਲ ਕਰਦੇ ਹਾਂ ਤੇ ਸ਼ੇਰਾਂ ਦੇ ਕਦੇ ਝੁੰਡ ਨਹੀਂ ਹੁੰਦੇ। ਸ਼ੇਰ ਕੱਲੋ ਕੱਲੇ ਇੱਕ ਜੰਗਲ ਦਾ ਜਿਹੜਾ ਉਹ ਬਾਦਸ਼ਾਹ ਹੁੰਦਾ, ਪਰ ਸ਼ੇਰ ਹੁੰਦਾ ਹੈ, ਉਸ ਦੀ ਭਬਕਾਰ 'ਚ ਵੀ ਤਾਕਤ ਹੁੰਦੀ ਹੈ, ਉਸ ਦੇ ਵਿੱਚ ਉਹ ਸਾਰੇ ਗੁਣ ਨੇ ਜਿਹੜੇ ਕਿਸੇ ਸਵੈਮਾਨੀ ਇਨਸਾਨ ਦੇ ਵਿੱਚ ਹੁੰਦੇ ਨੇ। ਇਹ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ ਕਿ ਸਾਨੂੰ ਸਿੰਘ ਬਣਾਇਆ, ਸਾਨੂੰ ਉਸ ਲੈਵਲ ਦੇ ਉੱਤੇ ਲਿਆ ਕੇ ਖੜਾ ਕੀਤਾ। ਇਹ ਠੀਕ ਹੈ ਕਿ ਜਦੋਂ ਤੁਸੀਂ ਜ਼ੁਲਮ ਨੂੰ ਵੰਗਾਰਦੇ ਹੋ ਉਦੋਂ ਤੁਹਾਨੂੰ ਘੱਲੂਕਾਰਿਆਂ 'ਚੋਂ ਗੁਜ਼ਰਨਾ ਪੈਂਦਾ ਹੈ। 18ਵੀਂ ਸਦੀ ਦਾ ਸਾਡਾ ਇਤਿਹਾਸ ਵੱਡਾ ਘੱਲੂਕਾਰ ਹੈ, ਛੋਟਾ ਘੱਲੂਕਾਰ ਹੈ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 1799 'ਚ ਲਾਹੌਰ ਤਖਤ ਦੇ ਉੱਤੇ 19 ਸਾਲਾਂ ਦਾ ਗੱਭਰੂ ਸਰਦਾਰ ਚੜ੍ਹਤ ਸਿੰਘ ਦਾ ਪੋਤਾ, ਸਰਦਾਰ ਮਹਾਂ ਸਿੰਘ ਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ ਤਖਤ ਦੇ ਉੱਤੇ ਬੈਠਦੇ ਨੇ। ਔਰ ਤੁਸੀਂ ਜੇ ਇਹ ਜਨਰੇਸ਼ਨ ਵਾਈਜ਼ ਜਿਹੜੀ ਉਸ ਸਟਰਗਲ ਦੀ ਗੱਲ ਕਰੋ, ਇਸ ਨੂੰ ਈਵਨ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਰਿਕਾਰਡ ਕੀਤਾ ਕਿ ਜਦੋਂ ਸ਼ਾਹ ਜਮਾਨ, ਹੁਣ ਅਹਿਮਦ ਸ਼ਾਹ ਅਬਦਾਲੀ 17 ਵਾਰ ਆਇਆ, ਉਸ ਦਾ ਮੁੰਡਾ ਤੈਮੂਰ ਵੀ ਕਈ ਵਾਰ ਆਇਆ, ਫਿਰ ਉਸ ਦਾ ਪੋਤਾ ਸ਼ਾਹ ਜਮਾਨ ਉਹ ਲਾਹੌਰ ਦੇ ਕਿਲੇ ਦੇ ਉੱਤੇ ਕਾਬਜ਼ ਹੈ। ਔਰ ਸੰਮਣ ਬੁਰਜ ਹੈ ਜਿਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ 19 ਸਾਲਾਂ ਦਾ ਘੋੜਾ ਦੌੜਾ ਕੇ ਖੜਾ ਹੋ ਜਾਂਦਾ ਹੈ ਤੇ ਵੰਗਾਰਦਾ ਕਿ ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇ। ਇਹ ਹੈ ਜਦੋਂ ਅਸੀਂ ਇਤਿਹਾਸ ਨੂੰ ਇਨ ਕੰਟੀਨਿਊਟੀ ਦੇਖਦੇ ਹਾਂ। ਵਕਤ ਚੰਗੇ ਜਾਂ ਮਾੜੇ ਆਉਂਦੇ ਨੇ। ਪੰਜਾਬ 'ਚ ਵੀ ਉਹ ਵਕਤ ਆਇਆ ਕਿ ਲਾਹੌਰ, ਅੰਮ੍ਰਿਤਸਰ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਢਿੰਡੋਰਾ ਪਿੱਟ ਦਿੱਤਾ ਗਿਆ ਸੀ ਵੇਲੇ ਦੀ ਹਕੂਮਤ ਵੱਲੋਂ ਕਿ ਅਸੀਂ ਸਾਰਿਆਂ ਸਿੱਖਾਂ ਨੂੰ ਖਤਮ ਕਰ ਦਿੱਤਾ।
ਹੁਣ ਸਿੱਖ ਨਾਂ ਦੀ ਕੋਈ ਨਸਲ ਇੱਥੇ ਨਹੀਂ ਐਗਜ਼ਿਸਟ ਕਰਦੀ। ਤੁਸੀਂ ਵਾਕਿਫ ਹੋ ਕਿ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਹ ਕੋਈ ਬੁੱਢੇ ਨਹੀਂ ਨੇ, ਨੌਜਵਾਨ ਨੇ। ਅਸੀਂ ਤਾਂ ਬਾਬਾ ਲਫ਼ਜ਼ ਜਿਹੜਾ ਸ਼ਹੀਦੀ ਨੂੰ ਹਾਸਲ ਕਰ ਲੈਂਦਾ ਹੈ, ਸਾਡੇ ਲਈ 7 ਤੇ 9 ਸਾਲ ਦੇ ਜ਼ੋਰਾਵਰ ਸਿੰਘ, ਫਤਿਹ ਸਿੰਘ ਵੀ ਬਾਬੇ ਨੇ। ਬੋਤਾ ਸਿੰਘ, ਗਰਜਾ ਸਿੰਘ ਵੀ ਭਰ ਜਵਾਨੀ 'ਚ ਨੇ। ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੀ ਚਾਹਨਾ, ਕਿਉਂਕਿ ਚੋਰੀ ਛਿਪੇ ਸਿੱਖ ਇਸ਼ਨਾਨ ਕਰਦੇ ਸੀ। ਬੇਸ਼ੱਕ ਦਰਬਾਰ ਸਾਹਿਬ ਮੁਗਲਾਂ ਦੇ ਕਬਜ਼ੇ 'ਚ ਸੀ, ਜਾਣ ਲੱਗੇ ਆਪਣੀ ਦਸਤਾਰ ਹੈ ਉੱਪਰ ਚੁੱਕ ਕੇ ਘੋੜੇ ਨੂੰ ਅੱਡੀ ਲਾ ਕੇ ਦੱਸ ਜਾਂਦੇ ਸੀ ਕਿ ਸਿੱਖ ਇਸ਼ਨਾਨ ਕਰਕੇ ਚੱਲੇ ਨੇ ਦਰਬਾਰ ਸਾਹਿਬ ਸਾਡੇ। ਹੁਣ ਉਹਨਾਂ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਉਹ ਲੁਕੇ ਹੋਏ ਨੇ ਝਾੜੀਆਂ ਦੇ ਪਿੱਛੇ, ਰਾਤ ਨੂੰ ਉਹ ਟਰੈਵਲ ਕਰਦੇ ਨੇ, ਦਿਨੇ ਜਿਹੜਾ ਹਾਈਟ ਦੇ ਵਿੱਚ ਹਾਈਡਿੰਗ ਚਲੇ ਜਾਂਦੇ ਨੇ। ਇੱਕ ਮੁਸਲਮਾਨ ਲੰਘ ਰਿਹਾ ਕੋਈ, ਕਿਉਂਕਿ ਇਨਾਮ ਸੀ ਸਿਰਾਂ ਦੇ ਰੱਖੇ ਹੋਏ, ਉਹ ਕਹਿੰਦਾ ਵੀ ਸਿੱਖ ਲੁਕੇ ਲੱਗਦੇ ਨੇ। ਉਹ ਕਹਿੰਦੇ ਨਹੀਂ ਨਹੀਂ, ਸਿੱਖ ਕਦੇ ਲੁਕਦੇ ਨਹੀਂ ਹੁੰਦੇ, ਸਿੱਖ ਵੰਗਾਰ ਕੇ ਉਹ ਲੰਘ ਜਾਂਦੇ ਨੇ। ਪਰ ਇਹ ਗੱਲ ਬੋਲੀ ਜਿਹੜੀ ਹੈ ਇਹ ਉਹਨਾਂ ਦੇ ਸੀਨੇ 'ਚ ਲੱਗਦੀ ਹੈ। ਤੁਸੀਂ ਵਾਕਿਫ ਹੋ ਜਿਹੜਾ ਸਭ ਤੋਂ ਛੋਟਾ ਸਿੱਖ ਰਾਜ ਹੈ, ਅਸੀਂ 18ਵੀਂ ਸਦੀ 3 ਵਾਰ ਸਿੱਖ ਰਾਜ ਸਥਾਪਿਤ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ 1710 ਤੋਂ 1716 ਤੱਕ ਸਿੱਖ ਮਿਸਲਾਂ ਦਾ ਪੀਰੀਅਡ, ਮਹਾਰਾਜਾ ਰਣਜੀਤ ਸਿੰਘ ਤੱਕ ਜਿਹੜਾ ਐਂਡ ਹੁੰਦਾ, ਤੇ ਇਹ 48 ਘੰਟੇ ਜਾਂ 72 ਘੰਟੇ ਜਾਂ ਇੱਕ ਹਫ਼ਤਾ ਕਿੰਨੀ ਦੇਰ ਰਾਜ ਰਿਹਾ ਬੋਤਾ ਸਿੰਘ, ਗਰਜਾ ਸਿੰਘ ਦਾ। ਉਹਨਾਂ ਨੇ ਸ਼ਾਹੀ ਚੁੰਗੀ ਦੇ ਉੱਤੇ ਅੰਮ੍ਰਿਤਸਰ, ਲਾਹੌਰ ਦੇ ਉੱਤੇ ਕਿ ਭਾਈ ਆ ਸਾਡਾ ਟੈਕਸ ਹੈ, ਗੱਡੇ ਦਾ ਆਨਾ ਇੰਨਾ ਖੋਤਾ, ਇੰਨਾ ਜਿਹੜਾ ਉਹ ਪੈਦਲ, ਔਰ ਉਹ ਵਸੂਲ ਕਰਦੇ ਨੇ ਉਸ ਨੂੰ। ਇਹ ਸਿੱਖੀ ਸਪਿਰਿਟ ਹੈ। ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਪ੍ਰੋਟੈਸਟ ਦੇ ਵਿੱਚ ਹਜ਼ਾਰਾਂ ਇਕੱਠੇ ਹੋਏ ਨੇ ਕਿ ਸੈਂਕੜਿਆਂ ਹੋਏ ਨੇ, ਪਰ ਜਦੋਂ ਤੱਕ ਇਸ ਪਲੈਨਟ ਦੇ ਉੱਤੇ, ਇਸ ਧਰਤੀ ਤੇ 8 ਬਿਲੀਅਨ ਲੋਕ ਰਹਿੰਦੇ ਨੇ, ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ ਤੇ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਮੂਵਮੈਂਟ ਬਰਕਰਾਰ ਹੈ। ਅਸੀਂ ਉਹਨਾਂ ਧੋਖੇ ਧੜੀਆਂ ਦੀ ਕਹਾਣੀ, ਜਿਵੇਂ ਚੱਠਾ ਸਾਹਿਬ ਨੇ ਬੜੇ ਵੇਰਵੇ ਦਿੱਤੇ ਕਿ ਭਾਈ ਕਿੰਨੇ ਫਾਂਸੀਆਂ ਤੇ ਚੜੇ, ਕਿੰਨੇ ਕਾਲੇ ਪਾਣੀ ਗਏ, ਕਿੰਨੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਉਹਨਾਂ 'ਚ ਕਿੰਨੇ ਸਿੱਖ ਸਨ। ਮੈਂ ਅਕਸਰ ਪਿਆਰਾ ਸਿੰਘ ਨਿਰਛਲ, ਇੱਕ ਬੜੇ ਅੱਛੇ ਸਟੇਜੀ ਕਵੀ ਹੋਏ, ਅੰਮ੍ਰਿਤਸਰ ਰਹਿਣ ਵਾਲੇ ਸੀ, ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇਹ ਸਾਰੀ ਕਹਾਣੀ ਸਾਡੀ ਨਾਅਹਲੀਅਤ ਦੀ ਵੀ ਹੈ ਕਿ ਕੁਰਬਾਨੀਆਂ ਕਰਨ ਨੂੰ ਅਸੀਂ ਅੱਗੇ, ਪਰ ਜਦੋਂ ਵੇਲਾ ਆਇਆ, ਉਹ ਡਿਸਾਈਸਿਵ ਮੂਵਮੈਂਟ ਆਈ, ਅਸੀਂ ਉਸ ਦੇ ਵਿੱਚ ਫੇਲ ਹੋਏ। ਲੇਕਿਨ ਅੱਜ ਜਦੋਂ ਅਸੀਂ ਲਗਭਗ 79 ਸਾਲ ਬਾਅਦ ਗੱਲ ਕਰ ਰਹੇ ਹਾਂ, ਔਰ ਜਿਸ ਮੁਕਾਮ ਤੇ ਅਸੀਂ ਖੜੇ ਹਾਂ, ਮੇਰੇ ਪਿੱਛੇ ਭਾਰਤੀ ਐਮਬੈਸੀ ਦਾ ਹੈੱਡਕੁਆਰਟਰ ਹੈ, ਜਿੱਥੇ ਕੁਆਤੜਾ ਨਾਂ ਦਾ ਐਮਬੈਸਡਰ ਬੈਠੇ। ਇਹ ਉਹੀ ਕੁਆਤੜ ਹੈ ਜਿਹਦੇ ਫੋਰਨ ਸੈਕਟਰੀ ਹੁੰਦੇ ਆ। ਜਦੋਂ ਇਸ ਐਮਬੈਸੀ ਦੇ ਵਿੱਚ ਤਰਨਜੀਤ ਸਿੰਘ ਸੰਧੂ ਐਮਬੈਸਡਰ ਸੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕਾਰਵਾਈ ਭਾਰਤੀ ਅਜੀਤ ਡੋਵਲ, ਜਿਹੜੀ ਖੂਨੀ ਤਿਕੜੀ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਦੀ, ਉਹਨਾਂ ਨੇ ਇੱਥੇ ਕਿਵੇਂ ਗੁਰਪਤਵੰਤ ਪੰਨੂ ਮਰਡਰ ਪਲਾਟ, ਤੁਸੀਂ ਵਾਕਿਫ ਹੋ, ਨਿਖਲ ਗੁਪਤਾ ਜਿਸ ਨੇ ਇਸ ਦੇ ਲਈ ਤਿੰਨੋਂ ਹੀ ਦੋਸ਼ ਜਿਹੜੇ ਨੇ ਉਹ ਕਬੂਲੇ ਨੇ, ਕੰਸਪਾਇਰ ਵੀ ਕੀਤਾ ਉਹਨੇ ਮਰਡਰ ਦੇ ਲਈ, ਮਨੀ ਲਾਂਡਰਿੰਗ ਵੀ ਕੀਤੀ ਹੈ, ਔਰ ਫਿਊਚਰ ਦੇ ਲਈ ਵੀ ਉਹ ਕੀ ਪਲਾਨ ਕਰ ਰਿਹਾ ਸੀ। ਕਾਸ਼ ਕਿ ਇਹ ਕੇਸ ਟਰਾਇਲ ਦੇ ਵਿੱਚ ਜਾਂਦਾ ਤੇ ਉਹਨਾਂ ਫਾਈਲਸ 'ਚੋਂ ਸਾਨੂੰ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਹੋਰ ਕੀ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ FBI ਨੇ ਆਪਰੇਸ਼ਨ ਹਾਰਡ ਬਾਲ ਉਹ ਸਾਹਮਣੇ ਲਿਆਂਦਾ ਕਿ ਕਿਵੇਂ ਇੰਡੀਅਨ ਏਜੰਸੀਆਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਬੈਕ ਬਰਨਰ ਤੇ ਰੱਖਣ ਦੇ ਲਈ ਟਰਾਂਸਨੈਸ਼ਨਲ ਕ੍ਰਾਈਮ ਉਹਦੇ ਥੱਲੇ ਇਹਨੂੰ ਕਰਨਾ ਚਾਹਿਆ। ਹੁਣ ਅਮਰੀਕਾ ਨੇ ਇਹਨਾਂ ਸਾਰਿਆਂ ਦੀ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਸਾਬਰਮਤੀ ਗੁਜਰਾਤ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ, ਅਮਿਤ ਸ਼ਾਹ ਦਾ ਜਵਾਈ ਹੈ ਉਹ ਸਾਬਰਮਤੀ ਜੇਲ੍ਹ ਗੁਜਰਾਤ, ਜਿੱਥੇ ਕਿ BJP ਰੂਲ ਕਰਦੀ ਹੈ, ਜੱਗੂ ਭਗਵਾਨਪੁਰੀਆ ਜਿਸ ਦੀ ਐਕਸਟ੍ਰੈਡੀਸ਼ਨ ਅਮਰੀਕਾ ਨੇ ਮੰਗੀ ਹੈ, ਉਹ ਅਸਾਮ ਦੀ ਜੇਲ੍ਹ 'ਚ ਹੈ। ਅਸਾਮ ਵੀ BJP ਰੂਲ ਸਟੇਟ ਹੈ। ਗੁਰਿੰਦਰਜੀਤ ਸਿੰਘ ਨਾਗਰਾ ਜਿਹੜਾ ਟਾਂਡਾ ਉੜਮਣ ਜਿਹੜਾ ਉਹ ਇੰਸਪੈਕਟਰ ਸੀ, ਉਸ ਨੂੰ ਲਾਈਨ ਹਾਜ਼ਰ ਕਰਕੇ ਜਿਹੜਾ ਉਸ ਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ। ਔਰ ਲੇਟਲੀ ਇਹ ਸਾਰੇ ਦੇ ਚੱਲਦੇ ਆ ਵਿਕਾਸ ਯਾਦਵ ਜਿਹੜਾ ਨਿਖਲ ਗੁਪਤਾ ਦਾ ਮੇਨ ਹੈਂਡਲਰ ਸੀ, IPS ਰੈਂਕ ਦਾ ਬੰਦਾ ਜਿਹੜਾ ਅਜੀਤ ਡੋਵਲ ਦੀ ਡਾਇਰੈਕਟ ਕਮਾਂਡ ਥੱਲੇ ਸੀ। ਸੋ ਅਮਰੀਕਾ ਦਾ ਅਸੀਂ ਸ਼ੁਕਰਗੁਜ਼ਾਰ ਹੈ। ਪਿੱਛੇ ਇਹ ਫਰੋਡੀਆ ਬੈਠਾ ਕਵਾਤੜਾ, ਇਹ ਫੋਰਨ ਸੈਕਟਰੀ ਸੀ, ਇਹਦੇ ਹੁੰਦੇ ਹੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਪਲਾਨ ਹੋਈ ਤੇ ਸਾਹਮਣੇ ਇਹ ਫਰੋਡੀਆ ਗਾਂਧੀ, ਜਿਸ ਬਾਰੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ whenever Gandhi has come to meet me, he has come to cheat me। ਧੋਖੇਬਾਜ਼ ਜਿਹੜਾ ਸਿੱਖਾਂ ਨੂੰ ਪੁੱਜ ਕੇ ਨਫ਼ਰਤ ਕਰਦਾ ਸੀ,
ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਰਥਾਏ ਮਿਸਗਾਈਡਡ ਪੈਟਰੀਓਟ ਲਫ਼ਜ਼ ਕੇ, ਜਿਸ ਨੂੰ ਗੁਰਮੁਖੀ ਜ਼ਬਾਨ ਤੋਂ ਪ੍ਰੋਬਲਮ ਸੀ, ਜਿਸ ਨੂੰ ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਤੋਂ प्रॉब्लम सी, और जिन्हें ये कहा मैंने गुरु ग्रंथ साहब पढ़ा है उसमें तो मुझे कुछ नहीं लगता कि ये हिंदुओं से कुछ अलग है। सो इस किस्म का फ्रॉडी है ये गांधी, जिन्हें 1932 ਦੇ ਵਿੱਚ ਗੁਰਦੁਆਰਾ ਸੀਸਗੰਜ ਦਿੱਲੀ ਦੇ ਵਿੱਚ ਜਦੋਂ ਕਿ ਰਾਉਂਡ ਟੇਬਲ ਕਾਨਫਰੰਸ ਲਈ ਲੰਡਨ ਆ ਰਿਹਾ ਸੀ, ਇਹ ਕਹੇ ਕਿ ਸਿੱਖ ਕੌਮ ਯਕੀਨ ਕਰੇ ਕਿ ਭਾਰਤ ਦੇ ਵਿੱਚ ਕੋਈ ਵੀ ਕਨਸਟੀਟਿਊਸ਼ਨ ਐਸਾ ਨਹੀਂ ਪਾਸ ਹੋਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਔਰ ਉਸ ਦੀਵਾਨ ਦੇ ਵਿੱਚ ਮਧੂਸੂਦਨ ਸਿੰਘ ਬੇਦੀ ਨਾਂ ਦੇ ਸੱਜਣ ਉਹ ਖੜੇ ਹੋਏ, ਉਹਨਾਂ ਨੇ ਕਿਹਾ ਜੇ ਕਾਂਗਰਸ ਨੇ ਸਾਡੇ ਨਾਲ ਬਿਟਰੇਅਲ ਕੀਤਾ, ਫਿਰ ਉਹ ਕਹਿੰਦਾ ਜੀ ਮੈਂ ਵਿਟਨੈਸ ਹੈ ਕਾਂਗਰਸ ਔਰ ਰੱਬ ਦੇ ਵਿਚਾਲੇ ਕਿ ਜੇ ਇਹ ਹਾਲਾਤ ਬਣੇ ਤੇ ਸਿੱਖ ਇਸ ਗੱਲ ਲਈ ਜਸਟੀਫਾਈਡ ਹੋਣਗੇ ਕਿ ਉਹ ਆਪਣੀ ਤਲਵਾਰ ਮਿਆਨ ਚੋਂ ਬਾਹਰ ਕੱਢਣ ਤੇ ਇਨਸਾਫ ਲਈ ਲੜਨ। ਇਹ ਗਾਂਧੀ ਹੈ, ਇਸ ਦੇ ਮੂੰਹ ਤੇ ਵੀ ਅਸੀਂ ਥੁੱਕਦੇ ਹਾਂ ਕਿਉਂਕਿ ਝੂਠ ਫਰਾਡ ਇਹ ਇਹਨਾਂ ਦਾ DNA ਹੈ। दूसरे पासे नेहरू की गल भाई हिम्मत सिंह होरां ने भी कोट किया, द लॉ ऑफ फ्रीडम। हुण नेहरू की एक हिस्टोरिकल स्टेटमेंट है 1946 की, ये वो पीरीयड है जदों कि सर क्रिप्स मिशन भी आया, कैबिनेट मिशन भी आया, सिख तीसरी धिर के तौर पर राउंड टेबल कॉन्फ्रेंस के विच सदे गए, साडा सैपरेट इलैक्टोरेट सी, सिख नुमाइंदे वोट पाउंदे सी। और उस पीरीयड च नेहरू ने कहा I have no problem that Sikhs in the north of India may be given a province where they may also be able to enjoy the glow of freedom। कि मैनू कोई इतराज़ नहीं होएगा कि भारत के उत्तर विच वो कोई खिता सिखां नूं दिता जाए जिथे वो भी आज़ादी का निग मान सकन। लेकिन जो ही 47 निकलता है 15 अगस्त एक पासे पाकिस्तान उन्होंने मुसलमानों को अपना होमलैंड मिलता है, साडा की हाल होंदा है। उस वेले दे पंजाब विच असी देखते हैं कि लगभग 40% सिख कौम बेघरी होंदी है, हर दूसरा सिख लहंदे पंजाब चो उठ के आया। टोटल किलिंग 20 लाख तो ज़्यादा है जिहड़ा रफ एस्टीमेट है, क्योंकि मारन वालियां ने जदों अमृता प्रीतम ने कहा सी कि बेले लाशां विछियां ते लहू दी भरी चनाब, उत्थे किसी को गिणती नहीं सी, कोई कबरां कोई समाधा नहीं सी बनाईयां। एक अंदाजे मुताबिक 20 लाख तो ज़्यादा लोग जिन्हां च मेजोरिटी पंजाबी सी, उन्हां च मुसलमान भी सन, और सिख किलिंग्स घट्टो घट्ट 5 लाख के करीब हुई हैं। उदों सिखां दी आबादी ब्रिटिश पंजाब दे विच 8 मिलियन सी, अज असीं 30 मिलियन के नेड़े हैं। तुसीं अंदाज़ा लाओ जिहड़े आए उन्हां चों कोई ऐसा नहीं सी किसी दी बच्ची जिहड़ी अगवा हुई, किसी दा होया। 1.5 करोड़ लोग 3 कपड़ियां दे विच बेघरे होए। ये 6000 साल की ह्यूमन हिस्टरी की वर्स्ट ट्रैजेडी है। पर सानू इनाम की मिले, 9 अक्तूबर 1947 नूं पटेल होम मिनिस्टर है, चंदू लाल त्रिवेदी पंजाब का गवर्नर है, नेहरू प्राइम मिनिस्टर है, और पंजाब के 29 ज़िले सन 47 तो पहला। 16 लहंदे पंजाब च गए, 13 ज़िले साडे इधरले पंजाब च आए। सरदार कपूर सिंह वो ज़िला कांगड़ा जिहड़ा उस वेले पंजाब का हिस्सा सी, हुण इन्हां ने 1966 हिमाचल नूं दे दिता। बहुत वड्डा ज़िला सी कांगड़े का। सरकारे खालसा जी वो महाराजा रंजीत सिंह के राज का हिस्सा भी सी। इस कांगड़े दे विच कुल्लू, मनाली, रोहतांग पास जिहड़े कदे उस रस्ते ते गए होण, रोहतांग पास राही साडा बॉर्डर चाइना नाल लगदा सी। रोहतांग पास दे दूसरे पासे चाइना, और वो कांगड़े के डिप्टी कमिश्नर सन, उन्होंने भी यह सर्कुलर मिले जिस के उत्ते लिखिया सी सिख्स आर ए क्रिमिनल ट्राइब एंड ए मैनेज टू द लॉ अबाइडिंग हिंदूज, कि सिख एक जराइम पेशा कबीले ते कानून मनण वाले हिंदुओं के लिए बड़ा खतरा ने। अगे डिप्टी कमिश्नर नूं कहा सी कि तुसीं लोड़ींदे प्रबंध करो इन्हां नूं नत्थ पाउण लई। सर कपूर सिंह ने प्रोटेस्ट किया कि भाई तुसीं सिख कौम नूं जराइम पेशा बना रहे हो। नतीजा उन्होंने अपनी नौकरी तो हथ धोने पे। 13-14 साल की उन्होंने सर्विस चो डिसमिस होंदे ने, और ये साडे दुखांत की कहानी शुरू होंदी है। जून 84 का घल्लूघर है। तुसी बहुत सारे यंगस्टर जिहड़े इत्थे खड़े हो, ये शायद तुसी बहुत सारे पोस्ट 84 की पैदाइश हो, 42 साल इस कहानी नूं हो गए ने। घल्लूघारे तो बाद एक घल्लूघारा, फिर दूसरा, फिर ड्रग वॉरफेयर, फिर माइग्रेशन, फिर वो सारे नूं तुसी अंदाज़ा ला के देखो। अज जदों इत्थे असीं गल कर रहे हैं, 2 दिन पहला
ਅੰਬਾਲੇ ਦੇ ਵਿੱਚ ਗੁਰਦੁਆਰਾ ਪੰਜੋਖਰਾ ਸਾਹਿਬ ਦੀ ਸਿੱਖ ਸੰਗਤ ਦੇ ਨਾਲ, ਜਿਨ੍ਹਾਂ ਨੇ ਦਿੱਲੀ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲਈ ਇਹ ਗੁਰਸਿਮਰਨ ਮੰਡ ਵਰਗਾ ਜਿਹੜਾ ਤੁਹਾਡਾ ਸੰਘ ਹੈ, ਉਹਦੇ ਰਾਹੀਂ ਤੁਸੀਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਉਹਨੇ ਗੱਡੀ ਚੜਾਈ, ਪੁੱਤਰ ਵੀ ਉਹਦਾ ਨਾਲ ਹੈ, ਵੀ ਕੇਸ ਰਜਿਸਟਰ ਕਰੋ। ਉਹਨਾਂ ਨੇ ਬੇਗੁਨਾਹ ਨੌਜਵਾਨ 15 ਤੋਂ 20 ਚੱਕੇ ਹੋਏ ਨੇ, ਔਰ ਜਦੋਂ ਪੀਸਫੁਲੀ ਜਿਨ੍ਹਾਂ ਦੇ ਵਿੱਚ ਈਵਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੀ ਸ਼ਾਮਲ ਹੈ, ਉਹਨਾਂ ਦੇ ਉੱਤੇ ਕਿਵੇਂ ਲਾਠੀਆਂ ਬਰਸਾਈਆਂ ਗਈਆਂ, ਕਿਵੇਂ ਟੀਅਰ ਗੈਸ ਸ਼ੈਲ ਛੱਡਿਆ ਗਿਆ, ਔਰ ਕੇਸ ਵੀ ਉਹਨਾਂ ਦੇ ਖਿਲਾਫ ਰਜਿਸਟਰ ਕੀਤਾ ਗਿਆ। ਚੰਡੀਗੜ੍ਹ ਦੀ ਗੱਲ ਮੈਂ ਆਲਰੇਡੀ ਕਰ ਚੁੱਕਾ ਹਾਂ। ਅੱਜ ਪੰਜਾਬ ਉਸ ਕਿਸਮ ਦਾ ਖਿੱਤਾ ਬਣ ਚੁੱਕਾ ਹੈ ਜਿਹਨੂੰ ਹਰ ਹਾਲਤ ਦੇ ਵਿੱਚ ਬੀਜੇਪੀ 2027 ਦੇ ਵਿੱਚ ਸਰ ਕਰਨਾ ਚਾਹੁੰਦੀ ਹੈ, ਫਤਹ ਕਰਨਾ ਚਾਹੁੰਦੀ ਹੈ। ਸਾਡੇ ਸਾਹਮਣੇ ਠੀਕ ਹੈ, ਬਹੁਤ ਗੰਭੀਰ ਚੈਲੰਜ ਨੇ। ਸਾਡਾ ਦੁਸ਼ਮਣ ਮੁਗਲਾਂ ਤੋਂ ਵੱਧ ਜ਼ਾਲਮ ਹੈ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ, ਦੋਵਾਂ ਦਾ ਕੰਬੀਨੇਸ਼ਨ ਹੈ। ਪਰ ਸਾਡੇ ਸਿਰ ਤੇ ਖਾਲਸਾ ਪੰਥ, ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਪੰਥ, ਅਕਾਲ ਪੁਰਖ ਦੀ ਮੌਜ 'ਚ ਪੈਦਾ ਹੋਇਆ ਪੰਥ, ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਹੋਏ ਨੇ, ਸਕਾਲਰ, ਉਹਨਾਂ ਦਾ ਇਹ ਕਹਿਣਾ ਹੈ, ਅਕਸਰ ਜਦੋਂ ਉਦਾਸ ਵੀ ਹੁੰਦੇ ਸਨ ਫਿਰ ਉਹ ਕਹਿੰਦੇ ਸੀ ਨਹੀਂ, ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੂੰ ਤਿਸ ਕੇਰੀ। ਸਾਡਾ ਫੇਥ, ਸਾਡਾ ਈਮਾਨ, ਸਾਡਾ ਭਰੋਸਾ ਗੁਰੂ ਦੇ ਉੱਤੇ ਹਮੇਸ਼ਾ ਰਹਿਣਾ ਚਾਹੀਦਾ ਹੈ। ਅੱਜ ਨਵਾਂ ਵਰਲਡ ਆਰਡਰ ਬਣ ਰਿਹਾ ਹੈ, ਬਹੁਤ ਕੁਝ ਬਦਲ ਰਿਹਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਅਮਰੀਕਾ ਦੇ ਇਸ ਸਿਸਟਮ ਦੇ। ਕਦੇ ਇੱਥੋਂ ਭਾਰਤ ਦੀ ਸਰਕਾਰ ਇਹ ਕਹਿੰਦੀ ਸੀ ਜੀ ਫਲਾਂ ਅੱਤਵਾਦੀ ਤੁਹਾਡੇ ਆ, ਇਹਨਾਂ ਨੂੰ ਐਕਸਟ੍ਰਾਡਾਈਟ ਕਰੋ। ਸਾਨੂੰ ਪਤਾ ਹੈ ਕਿਵੇਂ ਕੁੱਕੀ ਸੁੱਖੀ 14 ਸਾਲ ਬਾਅਦ ਐਕਸਟ੍ਰਾਡਾਈਟ ਹੋ ਕੇ ਭਾਰਤ ਗਏ, ਕਿਵੇਂ ਹਰਪਾਲ ਸਿੰਘ ਚੀਮਾ ਲਗਭਗ 14 ਸਾਲ ਬਾਅਦ ਉਹਨਾਂ ਨੂੰ ਇੱਥੋਂ ਇੰਡੀਆ ਲੈ ਕੇ ਗਈ, ਕਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਲਗਭਗ 13-14 ਸਾਲ ਬਾਅਦ ਉਹਨਾਂ ਨੂੰ ਇੱਥੋਂ ਐਕਸਟ੍ਰਾਡਾਈਟ ਕਰਕੇ ਲੈ ਕੇ ਗਏ, ਕਿਵੇਂ ਭਾਈ ਦਿਆਲ ਸਿੰਘ ਲਾਹੌਰੀਆ ਤੇ ਉਹਨਾਂ ਦੀ ਸਿੰਘਣੀ ਲਗਭਗ 19 ਮਹੀਨੇ ਬਾਅਦ ਉਹਨਾਂ ਨੂੰ ਲੈ ਕੇ ਗਏ। ਅੱਜ ਬਿਲਕੁਲ ਰਿਵਰਸ ਹੈ। ਅੱਜ ਅਮਰੀਕਾ ਕਹਿ ਰਿਹਾ ਵੀ ਵਿਕਾਸ ਯਾਦਵ ਸਾਡੇ ਹਵਾਲੇ ਕਰੋ, ਲਾਰੈਂਸ ਬਿਸ਼ਨੋਈ ਸਾਡੇ ਹਵਾਲੇ ਕਰੋ, ਜੱਗੂ ਭਗਵਾਨਪੁਰੀਆ ਕਰੋ, ਇਹ ਗੁਰਿੰਦਰਜੀਤ ਨਾਗਰਾ ਕਰੋ। ਇਹ ਹੈ ਜਦੋਂ ਸਮਾਂ ਹਾਲਾਤ ਬਦਲਦੇ ਨੇ। ਅੱਜ ਖਾਲਿਸਤਾਨ ਦੀ ਗੱਲ ਰਡਾਰ ਦੇ ਉੱਤੇ ਹੈ। 2 ਵਾਰ ਇੱਥੇ FBI ਹੈੱਡਕੁਆਰਟਰ 'ਚ ਸਾਨੂੰ ਪ੍ਰੋਮੀਨੈਂਟਲੀ ਮੀਟਿੰਗਸ ਦਾ ਮੌਕਾ ਮਿਲਿਆ। ਬੜੀ ਸਿਲੈਕਟ ਇਨ ਕੈਮਰਾ ਮੀਟਿੰਗ ਸੀ। ਪਹਿਲੀ ਵਾਰ ਮੈਂ ਰਿਅਲਾਈਜ਼ ਕੀਤਾ ਅਸੀਂ 1990-91 ਤੋਂ ਜਿਹੜਾ ਇਸ ਇੱਕ ਐਕਟਿਵਿਸਟ ਦੇ ਤੌਰ ਤੇ ਸਾਡਾ ਇੱਕ ਰੋਲ ਰਿਹਾ। ਜਦੋਂ ਨਵੰਬਰ 1991 ਦੇ ਵਿੱਚ ਪੰਥਕ ਕਮੇਟੀ ਹੋਣ 'ਚ ਆਈ, 4 ਜੁਝਾਰੂ ਜਥੇਬੰਦੀਆਂ ਜਿਹੜੀਆਂ ਪੰਥਕ ਕਮੇਟੀ ਦੀ ਕਮਾਂਡ ਥੱਲੇ ਸਨ, ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ, ਉਦੋਂ ਤੋਂ ਮੇਰਾ ਅਮਰੀਕਾ ਦੀ ਧਰਤੀ ਤੇ ਜਿਹੜਾ ਸੇਵਾ ਦਾ ਦੌਰ ਸ਼ੁਰੂ ਹੁੰਦਾ ਹੈ। ਮੈਨੂੰ ਕਦੇ ਨਜ਼ਰ ਨਹੀਂ ਆਇਆ, ਅਸੀਂ ਮਿਲਦੇ ਰਹੇ ਸਟੇਟ ਡਿਪਾਰਟਮੈਂਟ ਨੂੰ, US ਸਰਫ ਨੂੰ, ਕਿ ਉਹਨਾਂ ਦੀ ਕਦੇ ਸਾਡੇ ਖਾਲਿਸਤਾਨ ਦੇ ਕਾਜ਼ ਨਾਲ ਦਿਲਚਸਪੀ ਹੋਏ। ਇਹ ਠੀਕ ਹੈ ਕਿ ਉਹਨਾਂ ਦੀ ਦਿਲਚਸਪੀ ਹਿਊਮਨ ਰਾਈਟਸ ਲੈਵਲ ਤੱਕ ਹੁੰਦੀ ਸੀ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੇ ਇੰਡੀਆ ਨੂੰ ਲਗਾਤਾਰਤਾ ਨਾਲ 5ਵੀਂ ਵਾਰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਪਰ ਖਾਲਿਸਤਾਨ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਪਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਪਿਛਲੇ ਵਰੇ ਜਦੋਂ 2 ਮੀਟਿੰਗਸ 2-2 ਘੰਟੇ ਦੀਆਂ ਸਿੱਖ ਨੁਮਾਇੰਦਿਆਂ ਨਾਲ ਇੱਥੇ ਹੀ ਵਾਸ਼ਿੰਗਟਨ DC 'ਚ FBI ਹੈੱਡਕੁਆਰਟਰ 'ਚ ਹੋਈਆਂ, ਜਸਟਿਸ ਡਿਪਾਰਟਮੈਂਟ, ਉਹਨਾਂ ਦਾ ਜਿਹੜਾ ਸਟੇਟ ਰਿਪਰੈਸ਼ਨ ਦੇ ਅਗੇਂਸਟ ਡਿਪਾਰਟਮੈਂਟ, ਵਾਈਟ ਹਾਊਸ, ਇਹਨਾਂ ਸਾਰਿਆਂ ਦੇ ਲਗਭਗ 30 ਨੁਮਾਇੰਦੇ ਮੌਜੂਦ ਸਨ। ਔਰ ਜਿਵੇਂ ਉਹ ਇੰਟਰਸਟ ਲੈਂਦੇ ਨੇ, ਮੈਨੂੰ ਦੇਖੋ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਹੈ। ਕੋਈ ਪ੍ਰੈਡਿਕਸ਼ਨ ਕਰਨੀ ਜੀ 2 ਸਾਲ 'ਚ ਖਾਲਿਸਤਾਨ ਬਣ ਜਾਏਗਾ, 6 ਮਹੀਨੇ 'ਚ ਬਣ ਜਾਏਗਾ। ਇੱਕ ਗੱਲ ਯਾਦ ਰੱਖੀਏ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਬਾਟਮ ਲਾਈਨ ਹੈ। ਬਣੇਗਾ ਕਦੋਂ? ਜੋ ਅੱਜ ਦੇ ਹਾਲਾਤ ਨੇ, ਨਿਊ ਵਰਲਡ ਆਰਡਰ, ਸਿੱਖ ਇੱਕ ਸੌਫਟ ਪਾਵਰ ਦੇ ਤੌਰ ਤੇ ਉੱਭਰੇ ਨੇ। ਕੋਵਿਡ-19 ਦੇ ਚੱਲਦੇ ਆ ਤੁਸੀਂ ਦੁਨੀਆ ਭਰ ਦੇ ਵਿੱਚ ਆਪਣੀ ਜਿਹੜੀ ਹੈ ਪਛਾਣ ਬਣਾਈ ਹੈ। ਆ ਕੈਨੇਡਾ ਦੇ ਵਿੱਚ ਆ ਵਾਈਲਡ ਫਾਇਰਸ ਅੱਜ ਕੱਲ੍ਹ ਚੱਲ ਰਹੀ ਹੈ, ਔਰ ਕਿੰਨੀਆਂ ਸਟੋਰੀਜ਼ ਨੇ। ਸਿੱਖ ਗੁਰਦੁਆਰੇ ਸਭ ਤੋਂ ਵੱਡੀ ਸੈਂਕਚੁਰੀ ਬਣੇ ਨੇ। ਭਾਈ ਆਗਿਆਪਾਲ ਸਿੰਘ ਉਹਨਾਂ ਨੇ ਜਿਵੇਂ ਯਾਦ ਦਹਾਨੀ ਕਰਵਾਈ ਸੀ ਕਿ ਕਿਵੇਂ ਆ ਜੰਤਰ ਮੰਤਰ ਦੇ ਉੱਤੇ ਉਹ ਵਿਚਾਰੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਇਹਨਾਂ ਦੀ ਮੈਜੋਰਿਟੀ ਲੋਕਾਂ ਦੇ ਨੇ, ਇਹਨਾਂ ਦੇ ਹੀ ਬੱਚੇ ਬੱਚੀਆਂ ਨੇ, ਉਹਨਾਂ ਨੂੰ ਪੁਲਿਸ ਮਾਰ ਰਹੀ ਹੈ, ਲਾਠੀ ਚਾਰਜ ਹੋ ਰਿਹਾ ਹੈ, ਪੈਲਟ ਗਨਸ ਇਸਤੇਮਾਲ ਹੋ ਰਹੀ ਹੈ। ਲੇਕਿਨ ਹਿੰਦੂ ਮੰਦਰਾਂ ਦੇ ਦਰਵਾਜ਼ੇ ਬੰਦ ਨੇ, ਸਭ ਜਿਹੜੇ ਨੇ ਉਹ ਚੁੱਪ ਬੈਠੇ ਨੇ। ਬੰਗਲਾ ਸਾਹਿਬ ਜਿਹੜਾ ਉਹ ਵੈਲਕਮ ਕਰਦਾ ਹੈ,
ਔਰ ਉਹ ਉੱਥੇ ਖਲੋ ਕੇ ਆਵਾਜ਼ਾਂ ਦੇ ਰਹੇ ਨੇ ਕਿ ਆਓ ਪੰਜਾਬ ਦੇ ਸਿੱਖੋ ਆ ਕੇ ਸਾਡੀ ਮਦਦ ਕਰੋ, ਔਰ ਸਿੱਖ ਜਾਂਦੇ ਨੇ, ਮੋਰਚਾ ਫਤਹ ਹੁੰਦਾ। ਇਹ ਜਿਹੜੀਆਂ ਚੇਂਜਸ ਨੇ ਇਹ ਹਿਸਟਰੀ ਦੇ ਗਰਭ ਦੇ ਵਿੱਚ ਉਸ ਦੀ ਕੁੱਖ ਦੇ ਵਿੱਚ ਕੀ ਪਿਆ ਹੋਇਆ ਫਿਊਚਰ ਦਾ ਉਹਦਾ ਸਾਨੂੰ ਪਤਾ ਨਹੀਂ ਹੈ। ਪਰ ਇੱਕ ਗੱਲ ਜਿਹਦੇ ਪਰਥਾਏ ਜਿਹੜੀ ਸੁਗੰਧ ਸਮੀਰ ਦੀਆਂ 2 ਲਾਈਨਾਂ ਨੇ, ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਬੇਸ਼ੱਕ ਚੈਲੰਜ ਬਹੁਤ ਵੱਡਾ ਹੈ, ਦੁਸ਼ਮਣ ਬਹੁਤ ਜ਼ਾਲਮ ਕਮੀਨਾ ਹੈ, ਲੇਕਿਨ ਅਸੀਂ ਗੁਰੂ ਕਾ ਖਾਲਸਾ ਹੈ। 1.25 ਲੱਖ ਨਾਲ ਜੂਝਣ ਦਾ ਜਜ਼ਬਾ ਗੁਰੂ ਨੇ ਸਾਡੇ 'ਚ ਭਰਿਆ ਹੋਇਆ ਹੈ। ਅੱਜ ਜਦੋਂ ਅਸੀਂ ਇੱਥੇ ਇਹ ਕੋਈ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਹੈ, ਅਸੀਂ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਿਹੜਾ ਇਹ ਮੈਸੇਜ ਵੀ ਦੇ ਰਹੇ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਦੁਨੀਆ 'ਚ ਅਸੀਂ ਨਿਊਯਾਰਕ ਤੋਂ ਜ਼ਿਆਦਾ ਸਿੰਘ ਆਏ ਨੇ ਜਿੱਥੇ 193 ਮੁਲਕਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਝੂਲਦੇ ਨੇ। ਉਹ ਦਿਨ ਬਹੁਤੀ ਦੂਰ ਨਹੀਂ ਹੈ ਜਦੋਂ 194th ਕੰਟਰੀ ਖਾਲਿਸਤਾਨ ਹੋਏਗਾ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਇਸ ਦੇ ਲਈ ਜਦੋਜਹਿਦ ਕਰੀਏ ਆਪੋ ਆਪਣੇ ਵਿੱਤ ਅਨੁਸਾਰ। ਇੱਕ ਗੱਲ ਦਾ ਧਿਆਨ ਰੱਖੋ, ਤੁਸੀਂ ਨੌਜਵਾਨ ਹੋ, ਗੁਰੂ ਸਾਹਿਬ ਦੀ ਹਦਾਇਤ ਹੈ ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੇ। ਵਿੱਤ ਅਨੁਸਾਰ ਕਿਸੇ ਕੋਲ ਕਲਮ ਚਲਾਉਣ ਦੀ ਸਮਰੱਥ ਹੈ, ਕਿਸੇ ਨੂੰ ਗੁਰੂ ਨੇ ਧਨ ਬਖਸ਼ਿਆ ਹੈ, ਕਿਸੇ ਕੋਲ ਬੋਲਣ ਦੀ ਕਲਾ ਹੈ, ਕਿਸੇ ਦੇ ਕੋਲ ਆਰਗੇਨਾਈਜੇਸ਼ਨਲ ਸਕਿੱਲਸ ਨੇ। ਜਿਵੇਂ ਵੀ ਹੁੰਦਾ ਸਿਰਫ ਇੱਕ ਗੱਲ ਦੇ ਉੱਤੇ ਫੋਕਸ ਰਹੇ ਕਿ ਕਿਸ ਉਦਮ ਤੇ ਰਾਜ ਮਿਲੇ। ਇਹ ਭਾਈ ਗੁਰਦਾਸ ਜੀ ਦੇ ਅਲਫਾਜ਼ ਨੇ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿੱਤਰ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਤੁਹਾਡੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਸ ਦੇ ਲਈ ਸਾਡਾ ਯਤਨ ਕਰਨਾ ਫਰਜ਼ ਬਣਦਾ ਹੈ। ਅਸੀਂ ਇਸ ਪਲੇਟਫਾਰਮ ਤੋਂ ਜਿੱਥੇ ਕੌਮੀ ਕਰ ਖਾਲਿਸਤਾਨ ਦੀ ਜਦੋਜਹਿਦ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇਹਨਾਂ ਨੂੰ ਚੈਲੰਜ ਕਰਦੇ ਹਾਂ, ਉੱਥੇ ਸਾਡੀਆਂ ਹਮਦਰਦੀਆਂ ਸਾਡੇ ਗੁਆਂਢ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨੇ, ਉਹਨਾਂ ਦੇ ਸੰਘਰਸ਼ੀ ਯੋਧਿਆਂ ਨਾਲ ਨੇ ਜਿਨ੍ਹਾਂ ਨੇ ਲਗਾਤਾਰਤਾ ਦੇ ਨਾਲ ਬਹਾਦਰੀ ਦਾ ਸਬੂਤ ਦਿੰਦਿਆਂ ਇੰਡੀਅਨ ਸਟੇਟ ਨੂੰ ਡਿਫੈਂਸ ਦਿੱਤੀ ਹੈ। ਸਾਡੀਆਂ ਹਮਦਰਦੀਆਂ ਨਾਰਥ ਈਸਟ ਦੇ ਮਨੀਪੁਰ ਦੇ ਉਹਨਾਂ ਬਹਾਦਰ ਲੋਕਾਂ ਨਾਲ ਨੇ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਅਮਿਤ ਸ਼ਾਹ ਦੀ ਸਰਕਾਰ ਦੇ ਗੋਡੇ ਲਵਾਏ ਹੋਏ ਨੇ। ਸਾਡੀਆਂ ਹਮਦਰਦੀਆਂ ਨਾਗਾਲੈਂਡ ਦੇ ਬਹਾਦਰ ਨਾਗਿਆਂ ਨਾਲ ਨੇ ਜਿਹੜੇ ਪੂਰੀ ਬਹਾਦਰੀ ਦੇ ਨਾਲ 47 ਤੋਂ ਇੱਕਦਮ ਬਾਅਦ ਹੀ ਉਹਨਾਂ ਨੇ ਚੈਲੰਜ ਕਰਨਾ ਸ਼ੁਰੂ ਕੀਤਾ ਸੀ। ਸਾਡੀਆਂ ਹਮਦਰਦੀਆਂ ਭਾਰਤ ਭਰ ਦੇ ਨਕਸ਼ੇ ਅੰਦਰ ਕੈਦ ਉਹ ਦਲਿਤ ਸਮਾਜ ਜਿਹੜਾ ਬਹੁਤ ਵਾਰ ਇਹਨਾਂ ਬ੍ਰਾਹਮਣਵਾਦੀਆਂ ਦੇ ਹੱਕ 'ਚ ਭੁਗਤ ਜਾਂਦਾ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਨੂੰ ਕੌਣ ਵਰਤ ਰਿਹਾ, ਪਰ ਉਹਨਾਂ ਦੇ ਵਿੱਚ ਵੀ ਉਹ ਵਣਜਾਰੇ ਸਿੱਖ ਹੋਣ, ਸਿਕਲੀਗਰ ਸਿੱਖ ਹੋਣ, ਸਧਾਰਨ ਦਲਿਤ ਜਿਹੜੇ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਹਮਦਰਦੀਆਂ ਨੇ, ਕਿਉਂਕਿ ਸਿੱਖੀ ਦੀ ਸਟਰੈਂਥ ਉੱਥੇ ਲਾਈ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਤੇ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਹੀ ਨਵਾਜਿਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਸਾਡਾ ਸਟਰਗਲ, ਅਸੀਂ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ, 20 ਮਿਲੀਅਨ ਤੋਂ ਜ਼ਿਆਦਾ ਈਸਾਈ, ਦਲਿਤ, ਇਹਨਾਂ ਸਾਰਿਆਂ ਦੇ ਨੈਚੁਰਲ ਲੀਡਰ ਹੈ। ਖਾਲਸੇ ਦਾ ਮਤਲਬ ਹੀ ਲੀਡ ਕਰਨਾ ਹੈ। ਇਹ ਜੰਤਰ ਮੰਤਰ ਨੇ ਵੀ ਦੱਸਿਆ ਹੈ, ਇਹ 18ਵੀਂ ਸਦੀ ਦੇ ਇਤਿਹਾਸ ਨੇ ਵੀ ਦੱਸਿਆ ਹੈ, ਇਹ ਬ੍ਰਿਟਿਸ਼ ਫਰੰਗੀਆਂ ਦੇ ਖਿਲਾਫ ਸਾਡੀ ਸਟਰਗਲ ਨੇ ਵੀ ਦੱਸਿਆ। ਸੋ ਦਿਲਗੀਰੀ, ਉਦਾਸੀ, ਢਹਿੰਦੀ ਕਲਾ ਇਹ ਸਿੱਖੀ ਦੇ ਲਫ਼ਜ਼ ਨਹੀਂ ਨੇ। ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੇ, ਚੜ੍ਹਦੀ ਕਲਾ 'ਚ ਵਿਚਰਨ ਵਾਲੀ ਕੌਮ ਹੈ। ਮੈਂ ਕਨਕਲੂਡ ਕਰਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਇਹਨਾਂ ਲਫ਼ਜ਼ਾਂ ਦੇ ਨਾਲ ਕਿ ਅਲਟੀਮੇਟਲੀ ਸਾਡਾ ਫੇਥ ਗੁਰੂ ਦੇ ਉੱਤੇ ਅਡਿੱਗ ਹੋਣਾ ਚਾਹੀਦਾ ਹੈ। ਜਦੋਂ ਮਹਿਬੂਬ ਸਾਹਿਬ ਕਹਿੰਦੇ ਨੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ਾਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪਤ ਪਛਾਣ ਲਵੇਂ, ਜੇ ਲੜ ਮਾਹੀ ਦਾ ਫੜ ਕੇ। ਸਤਿਗੁਰੂ ਰਹਿਮਤ ਕਰਨ। ਕਨਕਲੂਜਨ ਦੇ ਵਿੱਚ 5 ਬੁਲੰਦ ਨਾਰੇ ਖਾਲਿਸਤਾਨ ਦੇ। ਅਕਾਲ ਤਖਤ ਨੂੰ ਖੰਡਰਾਤ ਬਣਾਉਣ ਵਾਲੇ ਸਮਝਦੇ ਸੀ ਕਿ ਅਸੀਂ ਇਹਨਾਂ ਦਾ ਤਖਤ ਤੋੜ ਦਿੱਤਾ ਹੈ,
ਹਜ਼ਾਰਾਂ ਇਹਨਾਂ ਦੇ ਨੌਜਵਾਨ ਮਾਰ ਦਿੱਤੇ ਨੇ, ਪੰਜਾਬ ਨੂੰ ਇੱਕ ਜੇਲ੍ਹਖਾਨਾ ਬਣਾ ਦਿੱਤਾ ਹੈ। ਔਰ ਦਿੱਲੀ ਦੇ ਗਲਿਆਰਿਆਂ ਦੇ ਵਿੱਚ, ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹਨਾਂ ਦੇ MP ਮਜ਼ਾਕ ਕਰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਪਰ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ 42 ਸਾਲ ਬਾਅਦ 13,000 ਕਿਲੋਮੀਟਰ ਦੂਰ ਵਾਸ਼ਿੰਗਟਨ ਐਮਬੈਸੀ ਦੇ ਬਾਹਰ ਇਹ ਸਾਡੇ ਉਤਸ਼ਾਹੀ ਨੌਜਵਾਨ, ਸਾਡੀਆਂ ਭੈਣਾਂ ਨੇ ਵੀ ਜੁਆਇਨ ਕੀਤਾ ਹੈ, ਆ ਕੇ ਇਹ ਮੈਸੇਜ ਦੇ ਰਹੇ ਨੇ, ਜਿਹੜਾ ਮੈਸੇਜ ਸਾਡੇ ਯੋਧਿਆਂ ਨੇ ਦਿੱਤਾ ਹੈ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਆਪ ਜੀ ਨੂੰ ਪਤਾ ਆ ਕਿ ਭਾਰਤੀ ਹਕੂਮਤ ਉਹਨਾਂ ਦੀ ਇੱਕ ਸੰਸਥਾ ਜਿਹਨੂੰ ਟੈਰਰਿਸਟ ਸੰਸਥਾ, ਅੱਤਵਾਦੀ ਸੰਸਥਾ ਕਿਹਾ ਜਾਂਦਾ, RSS, ਉਹਨਾਂ ਦਾ ਭਾਰਤੀ ਹਕੂਮਤ ਦਾ ਟੂਲ ਸਰਕਾਰੀ ਸੰਦ ਮੋਹਨ ਭਾਗਵਤ ਆਉਣ ਵਾਲੀ 29 ਅਗਸਤ ਨੂੰ ਨਿਊਯਾਰਕ ਦੀ ਮੈਡੀਸਨ ਸਕੁਆਇਰ ਗਾਰਡਨ ਦੇ ਵਿੱਚ, ਨਿਊਯਾਰਕ ਸਿਟੀ ਦੇ ਵਿੱਚ ਆ ਰਿਹਾ ਆ। ਆਪਾਂ ਸਾਰੇ ਜਾਣਦੇ ਆ RSS ਜਿਹੜੀ ਸਿੱਖ ਗੁਰੂਆਂ ਪ੍ਰਤੀ ਝੂਠੀ ਹਿਸਟਰੀ, ਜਿਹੜਾ ਨੈਰੇਟਿਵ ਸਿੱਖਾਂ ਦੇ ਖਿਲਾਫ, ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਔਰ ਉਹਨਾਂ ਦੀਆਂ ਚਾਲਾਂ ਪਿਛਲੇ ਸਮਿਆਂ ਦੇ ਵਿੱਚ ਲੰਬੀਆਂ ਚੌੜੀਆਂ, ਉਹ ਭਾਰਤੀ ਹਕੂਮਤ ਦੇ ਸ਼ਹਿ ਦੇ ਉੱਤੇ ਸਿੱਖਾਂ ਦੇ ਖਿਲਾਫ ਦੇਸ਼ ਵਿਦੇਸ਼ ਵਿੱਚ ਭੁਗਤ ਰਹੀ ਆ। ਉਹਨਾਂ ਦਾ ਸੰਸਥਾ ਦਾ ਵੱਡਾ ਅੱਤਵਾਦੀ ਮੋਹਨ ਭਾਗਵਤ 29 ਅਗਸਤ ਨੂੰ ਨਿਊਯਾਰਕ ਸਿਟੀ ਦੇ ਵਿੱਚ ਆ ਰਿਹਾ। ਉੱਥੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਇਕੱਠ ਦੇ ਵਿੱਚ ਉਸ RSS ਦੇ ਮੋਹਨ ਭਾਗਵਤ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਔਰ ਖਾਲਿਸਤਾਨ ਦੀ ਲੜਾਈ, ਖਾਲਿਸਤਾਨ ਦਾ ਮੈਸੇਜ ਠੋਕ ਵਜਾ ਕੇ RSS ਦੇ ਮੁਖੀ ਦੇ ਸਾਹਮਣੇ ਦਿੱਤਾ ਜਾਵੇਗਾ। ਦੱਸਿਆ ਜਾਵੇਗਾ ਕਿ ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਇੰਡੀਆ ਆਊਟ ਆਫ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਇਸੇ ਤਰ੍ਹਾਂ ਬਣੇ ਰਹੋ। ਸਾਡੇ ਸਤਿਕਾਰਯੋਗ ਭਾਊ ਨਰਿੰਦਰ ਸਿੰਘ ਜੀ, ਉਹ ਆਪ ਜੀ ਦੇ ਮਿੰਟ ਲੈਣਗੇ, ਲਵਾ ਦਿਓ ਹਾਜ਼ਰੀ ਭਾਊ ਜੀ। ਸੋ ਬੋਲੇ ਸੋਨਿਆ ਅਸੀਂ ਅੱਜ ਇੱਥੇ 79ਵਾਂ ਇਹਨਾਂ ਦਾ ਜੋ ਬ੍ਰਾਹਮਣਵਾਦ ਦਾ, ਜਿਸ ਨੂੰ ਕਿ ਬਹੁਤ ਕੋਈ ਦੱਸਿਆ ਜਾ ਚੁੱਕਾ ਇਹਨਾਂ ਨੂੰ, ਮੈਂ ਇਹਨਾਂ ਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਕਿ ਸਾਡਾ ਖਾਲਿਸਤਾਨ 29 ਅਪ੍ਰੈਲ 1986 ਡੈਕਲੇਰੇਸ਼ਨ ਆਫ ਖਾਲਿਸਤਾਨ ਦੀ ਅਸਾਂ ਅਕਾਲ ਤਖਤ ਤੋਂ ਕਰਕੇ ਅਸੀਂ ਇਸ ਹੱਦ ਵਿੱਚ ਆ, ਤੁਹਾਡੀ ਹੱਦ ਇਸ ਸੜਕ ਦੇ ਦੂਜੇ ਪਾਸੇ ਹੈ, ਤੇ ਅਸੀਂ ਖਾਲਿਸਤਾਨ ਦਾ ਤੁਹਾਨੂੰ 1984 1978 ਤੋਂ ਬਾਅਦ ਜਿਹੜਾ ਹੈ ਉਹ ਆਪਣਾ ਫੈਸਲਾ ਦੇ ਚੁੱਕੇ ਹਾਂ। ਇਹ ਤੁਹਾਡੀ ਮਰਜ਼ੀ ਹੈ, ਹਿੰਦੁਸਤਾਨ ਦਿਓ ਬੁੱਚੜੋ। ਵਾਰ-ਵਾਰ ਤੁਸੀਂ ਇੱਥੇ ਆ ਕੇ ਜੋ ਸਾਡਾ ਉੱਥੇ ਘਾਣ ਕੀਤਾ ਹੈ, ਅਸੀਂ ਪ੍ਰੈਕਟੀਕਲੀ ਇਹਨਾਂ ਅੱਖਾਂ ਨਾਲ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਵੇਖਿਆ ਹੈ। ਔਰ ਜੋ ਤੁਸੀਂ ਕੋਈ ਵੀ ਕਿਸੇ ਕਿਸਮ ਦਾ, ਉਹ ਤਾਂ ਤੁਹਾਡੇ ਛੋਟੇ ਪੈ ਜਾਂਦੇ ਨੇ, ਸ਼ਾਮ ਦਾਮ ਦੰਡ ਭੇਦ ਆ, ਉਹਦੀਆਂ ਵੀ ਮੈਂ ਜੇ ਤੁਹਾਨੂੰ ਗਿਣ ਕੇ ਦੱਸਾਂ ਤੇ ਸੈਂਕੜੇ ਅਗਲੀਆਂ ਕੈਟੇਗਰਾਈਜ਼ ਨੇ। ਕਿਵੇਂ ਤੁਸੀਂ ਪੱਗਾਂ ਧਾਰੀ ਹਿੰਦੂ ਬਣਾ ਕੇ ਉਹਨਾਂ ਕੋ ਜੋ ਸਾਡੇ ਨਾਲ ਖੇਡਾਂ ਖੇਡੀਆਂ ਨੇ। ਪਰ ਯਾਦ ਰੱਖਿਓ, ਜੋ ਤੁਸੀਂ 1923 ਵਿੱਚ ਮਈ ਨੂੰ ਸਾਡਾ ਸਤਿਕਾਰਯੋਗ ਜਨਰਲ
ਭਾਈ ਪਰਮਜੀਤ ਸਿੰਘ ਪੰਜਵੜ ਨੂੰ ਕਹਿ ਕੇ ਸ਼ਹੀਦ ਕੀਤਾ। ਔਰ ਉਸ ਤੋਂ ਬਾਅਦ ਜੂਨ ਵਿੱਚ 14-15 ਜੂਨ ਨੂੰ ਤੁਸੀਂ ਸਲੋ ਪੁਆਇਜ਼ਨਿੰਗ ਕਰਕੇ ਸਾਡਾ ਯੋਧਾ ਅਵਤਾਰ ਸਿੰਘ ਨੂੰ ਤੁਸੀਂ ਜਿਹੜਾ ਹੈ ਖੰਡੇ ਨੂੰ ਉਹ ਤੁਸੀਂ ਯੂਕੇ ਵਿੱਚ ਸ਼ਹੀਦ ਕੀਤਾ। ਪਰ ਤੁਹਾਡੀ ਮੌਤ ਜਿਹੜੀ ਸੀ ਉਹ ਅਮਰੀਕਾ ਕੈਨੇਡਾ ਦੇ ਵਿੱਚ ਆਉਣੀ ਸੀ। ਜਦੋਂ ਤੁਸੀਂ 18 ਜੂਨ ਨੂੰ ਸਾਡਾ ਯੋਧਾ ਜਿਹੜਾ ਇੱਕ ਥੰਮ ਸੀ ਸਾਡਾ ਰੈਫਰੈਂਡਮ ਦਾ, ਉਸ ਨੂੰ ਤੁਸੀਂ ਜਿਹੜਾ ਹੈ 18 ਜੂਨ ਹਰਦੀਪ ਸਿੰਘ ਨਿੱਜਰ, ਮੇਰੀ ਮੁਰਾਦ ਹਰਦੀਪ ਸਿੰਘ ਨਿੱਜਰ ਸਰੀ, ਜਿਸ ਨੂੰ ਕਿ ਤੁਸੀਂ ਸਾਡੇ ਗੁਰੂ ਘਰ ਵਿੱਚ ਆ ਕੇ ਬੁੱਚੜੋ ਪਹਾੜੇ ਦੇ ਟੱਟੂ ਖਰੀਦ ਕੇ ਉਹਨਾਂ ਦੁਆਰਾ 18 ਜੂਨ 2023 ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ। ਪਰ ਤੁਹਾਡੀ ਮੌਤ ਜਿਹੜੀ ਹੈ ਉਹ ਇੱਥੇ ਹੀ ਕੂਕਦੀ ਸੀ। ਤਾਂ ਹੀ ਠੀਕ 3 ਮਹੀਨੇ ਬਾਅਦ 18 ਸਤੰਬਰ ਜੋ 2023 ਨੂੰ ਹੀ ਜਿਹੜਾ ਹੈ ਟਰੂਡੋ ਸਾਡਾ ਸਿੱਖਾਂ ਦਾ ਮਿੱਤਰ ਹੀ ਨਹੀਂ, ਉਹ ਇੱਕ ਸੱਚਾ ਇਨਸਾਨ ਹੈ, ਜਦੋਂ ਉਸਨੇ ਪੰਜਾਬ ਜਾ ਕੇ ਫੇਰੀ ਪਾ ਕੇ ਹਰਿਮੰਦਰ ਸਾਹਿਬ ਪਹੁੰਚ ਕੇ ਲੰਗਰ ਵਿੱਚ ਆਪਣੇ ਪਰਿਵਾਰ ਸਮੇਤ ਸੇਵਾ ਕੀਤੀ ਸੀ। ਔਰ ਉਹਨੇ ਗੁਰੂ ਨਾਨਕ ਦਾ ਸੱਚਾ ਸਿੱਖ ਹੋਣ ਜਿਹੜਾ ਹੈ ਉਹ ਸਾਬਤ ਕੀਤਾ ਸੀ। ਤੇ ਜਦੋਂ ਉਸ ਨੂੰ ਪ੍ਰੈਸ ਰਿਪੋਰਟਰਾਂ ਨੇ ਇੱਥੇ ਆਏ ਨੂੰ ਪੁੱਛਿਆ ਸੀ ਕਿ ਟਰੂਡੋ ਤੂੰ ਇੰਡੀਆ ਗਿਆ ਹੈ, ਉਹਨੇ ਕਿਹਾ ਸੀ ਨਹੀਂ ਮੈਂ ਇੰਡੀਆ ਨਹੀਂ ਗਿਆ, ਮੈਂ ਪੰਜਾਬ ਗਿਆ ਸਾਂ। ਤੇ ਯਾਦ ਰੱਖਿਓ ਹੁਣ ਤੁਸੀਂ ਜਿੱਥੋਂ ਤੱਕ ਤੁਸੀਂ ਪਹੁੰਚ ਗਏ ਜੇ ਉਹ ਕਰਾ ਕੇ ਨਹੀਂ ਥੱਕੇ। ਤੁਸੀਂ ਜੋ ਅਮਰੀਕਾ ਵਿੱਚ ਸਾਡੇ ਜੋ ਨਿਖਿਲ ਗੁਪਤਾ ਜਿਹੜਾ ਹੈ ਤੁਹਾਡਾ ਬੁੱਚੜ ਉਹ ਫੜ ਕੇ ਇੱਥੇ ਆ ਗਿਆ ਹੈ, ਜੋ ਨਵੰਬਰ ਵਿੱਚ ਉਸ ਨੂੰ ਸਜ਼ਾ ਹੋ ਰਹੀ ਹੈ ਕੋਰਟ ਵਿੱਚ, ਕਿਉਂਕਿ ਇਸ ਚੀਜ਼ ਦਾ ਕਾਨੂੰਨ ਦਾ ਜਿਹੜਾ ਹੈ ਉਹ ਪਤਾ ਨਹੀਂ ਕਿੰਨਿਆਂ ਕੁ ਨੂੰ ਪਤਾ ਹੈ। ਉਹ ਜਦੋਂ ਤੁਸੀਂ ਆਪ ਮੰਨ ਲੈਂਦੇ ਹੋ ਤਾਂ ਸਜ਼ਾ ਘੱਟ ਹੁੰਦੀ ਹੈ। ਜੇ ਅਗਰ ਕੇਸ ਜਿਹੜਾ ਹੈ ਕੋਰਟ 'ਚ ਜਾਂਦਾ, ਤੁਸੀਂ ਕੇਸ ਲੜਦੇ, ਫਿਰ ਪਤਾ ਲੱਗਣਾ ਸੀ ਸਾਰੀ ਅਸਲੀਅਤ ਦਾ ਔਰ ਸਜ਼ਾ ਤੁਹਾਨੂੰ ਯੋਗ ਹੋਣੀ ਸੀ। ਹੁਣ ਯਾਦ ਰੱਖਿਓ ਇਹ ਨਿਖਿਲ ਗੁਪਤਾ ਨਹੀਂ ਗਾ, ਇਹ ਅਜੀਤ ਡਾਵਲ ਹੈ, ਇਹ ਅਮਿਤ ਸ਼ਾਹ ਹੈ, ਇਹ ਜਿਹੜਾ ਮੋਦੀ ਹੈ ਔਰ ਉਹਨਾਂ ਦੇ ਅੱਗੇ ਹਜ਼ਾਰਾਂ ਸੈਂਕੜੇ ਕਰਿੰਦੇ ਹਨ ਜਿਹੜੇ ਇਹਦੇ ਨਾਲ ਜੁੜੇ ਹੋਏ ਹਨ। ਪਰ ਇੱਕ ਯਾਦ ਰੱਖਿਓ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਔਰ ਸਾਨੂੰ ਜੋ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਉਹ ਦੱਸਿਆ ਸੀਗਾ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਸ਼ਬਦ, ਭਾਈ ਜੇ ਸੱਚ ਬੋਲਣਾ ਹੈ ਤੇ ਤੱਤੀ ਤਵੀ ਦੇ ਬੈਠਣ ਲਈ ਤਿਆਰ ਰਹੋ, ਜੇ ਸੱਚ ਬੋਲਣਾ ਹੈ ਤੇ ਤੱਤੀ ਰੇਤ ਸਿਰ ਵਿੱਚ ਪਵਾਉਣ ਲਈ ਤਿਆਰ ਰਹੋ, ਜੇ ਸੱਚ ਬੋਲਣਾ ਹੈ ਤੇ ਉਬਲਦੀਆਂ ਦੇਗਾਂ ਵਿੱਚ ਬਹਿਣ ਲਈ ਤਿਆਰ ਰਹੋ। ਉਹ ਕੋਈ ਭੁਲੇਖਾ ਨਹੀਂ ਤੁਹਾਨੂੰ ਹੋਣਾ ਚਾਹੀਦਾ। 35 ਸਾਲ ਤੋਂ ਸਾਡੇ ਯੋਧੇ ਜਿਨ੍ਹਾਂ ਨੇ ਗਿਣ ਕੇ ਮਿਥ ਕੇ ਸੋਧੇ ਨੇ, ਇੰਦਰਾ ਗਾਂਧੀ ਨੂੰ ਵੀ ਦੱਸ ਕੇ ਸੋਧਿਆ ਸੀ ਔਰ ਤੁਸੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਸਾਨੂੰ ਕੋਈ ਗਿਲਾ ਨਹੀਂ ਸੀ ਦੋਵਾਂ ਸਿੰਘਾਂ ਨੂੰ। ਪਰ ਯਾਦ ਰੱਖਿਓ ਜੋ ਤੁਸੀਂ ਸਾਡਿਆਂ ਬੱਚਿਆਂ ਦਾ, ਸਾਡੀਆਂ ਧੀਆਂ ਭੈਣਾਂ ਦੇ ਪੇਟ ਚਾਅ ਕਰ ਕਰਕੇ ਜਿਹੜਾ ਤੁਸੀਂ ਕੁਕਰਮ ਕੀਤਾ ਹੋਇਆ ਹੈ, ਯਾਦ ਰੱਖਿਓ ਸਾਨੂੰ ਰਹਿੰਦੀ ਦੁਨੀਆ ਤੱਕ ਨਹੀਂ ਪਹਿਲਾਂ ਭੁੱਲਣਾ। ਭਾਵੇਂ ਅਸੀਂ ਤੁਹਾਡੇ ਤੋਂ ਵੱਖ ਵੀ ਹੋ ਗਏ, ਸਿੱਖ ਕੌਮ ਜਿਹੜੀ ਹੈ ਇਸ ਬ੍ਰਾਹਮਣਵਾਦ 'ਤੇ ਕਦੇ ਵੀ ਇਤਬਾਰ ਨਹੀਂ ਕਰੇਗੀ। ਔਰ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ ਨੇ ਤੁਹਾਨੂੰ ਕਿਸਾਨੀ ਮੋਰਚੇ ਵਿੱਚ ਵੀ, ਜੰਤਰ ਮੰਤਰ ਦੇ ਅੱਜ ਕੱਲ੍ਹ ਦੇ ਮੋਰਚੇ ਵਿੱਚ ਵੀ ਉਹ ਹਮੇਸ਼ਾ ਹੀ ਦੱਸ ਦਿੱਤਾ ਹੈ ਕਿ ਜਿੱਥੇ ਇਹ ਕੇਸਰੀ ਨਿਸ਼ਾਨ ਸਾਹਿਬ ਚਲਾ ਜਾਂਦਾ ਹੈ ਉੱਥੇ ਜਿੱਤ ਗੁਰੂ ਨਾਨਕ ਦੀ ਹੁੰਦੀ ਹੈ। ਸਾਡਾ ਕੰਮ ਜਿਹੜਾ ਹੈ, ਮੈਂ ਪੂਰੀ ਕੌਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਅਸੀਂ ਵੱਖਰੇ ਨਹੀਂ ਹਾਂ, ਅਸੀਂ ਸਾਰੀਆਂ ਜੈਲਾਂ ਜਥੇਬੰਦੀਆਂ ਸਾਡਾ ਨਿਸ਼ਾਨਾ ਇੱਕੋ ਹੀ ਹੈ, ਖਾਲਿਸਤਾਨ। ਚਾਹੇ ਅਸੀਂ ਇੱਥੇ ਰੈਫਰੈਂਡਮ ਕਰਾਈਏ, ਚਾਹੇ ਅਸੀਂ ਸਾਡਾ ਉੱਥੇ ਮਿੱਤਰ ਵੋਟਾਂ ਨਾਲ ਵੀ ਲੜਦਾ ਹੈ। ਤੁਹਾਨੂੰ ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਪਤਾ ਲੱਗ ਗਿਆ ਹੈ ਕਿ ਖਾਲਿਸਤਾਨ ਦੇ ਨਾਂ 'ਤੇ ਹੀ ਸਾਡਾ ਜਿਹੜਾ ਯੋਧਾ ਸ਼ਹੀਦ ਦਾ ਪੁੱਤਰ ਸੀ ਬੇਅੰਤ ਸਿੰਘ ਦਾ, ਸਰਬਜੀਤ ਸਿੰਘ, ਉਹ ਜਿੱਤਿਆ ਔਰ ਭਾਈ ਅਮਰਤਪਾਲ ਸਿੰਘ ਉਹ ਜਿੱਤਿਆ। ਔਰ ਜੇ ਤੁਹਾਨੂੰ ਚਾਹੀਦਾ ਹੈ ਨਾ ਕੁਝ, ਤਾਂ ਸਾਡੇ ਯੋਧੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਹੋਏ ਹਨ, ਸਾਡੀ ਮਾਤਾ ਭਾਈ ਜਗਤਾਰ ਸਿੰਘ ਹਵਾਰਾ ਜਿਹਨੂੰ ਪੌਰੀ ਕੌਮ ਨੇ ਜਿਹੜਾ ਹੈ ਅਕਾਲ ਤਖਤ ਦਾ ਜਥੇਦਾਰ ਬਣਾਇਆ ਹੋਇਆ ਹੈ, ਔਰ ਤੁਹਾਡੇ ਮਾਤਾ ਨਰਿੰਦਰ ਕੌਰ, ਔਰ ਉਸ ਦੀ ਜੋ ਹਾਲਾਤ ਹੈ ਲੱਖ ਲਾਹਨਤ ਹੈ ਇਹੋ ਜਿਹੇ ਦੇਸ਼ ਦਾ ਜਿਹੜੇ 10 ਦਿਨ ਦੀ ਪੈਰੋਲ ਠਕਰਾ ਕੇ ਉਹਨੂੰ 1 ਦਿਨ ਦੀ ਪੈਰੋਲ ਦੇ ਰਹੇ ਸੀ। ਪਰ ਉਹ ਯੋਧਾ ਕੌਮ ਦਾ ਯੋਧਾ ਹੈ,
ਉਹ ਮਾਤਾ ਸਾਡੀ ਨਰਿੰਦਰ ਕੌਰ ਜਿਹੜੀ ਹੈ ਉਹ ਮੇਰੇ ਤੇ ਨਾਮ ਵਾਲੀ ਵੀ ਹੈ। ਸਾਡੀ ਮਾਤਾ ਦਾ ਮੇਰੀ ਦਾ ਵੀ ਨਿੱਜੀ ਨਾਂ ਨਰਿੰਦਰ ਕੌਰ ਸੀ। ਉਹ ਕੌਮ ਦੀ ਮਾਤਾ ਹੈ। ਉਸ ਯੋਧੇ ਨੇ ਠੁੱਡ ਮਾਰਿਆ ਹੈ ਤੁਹਾਡੀ ਪੈਰੋਲ ਨੂੰ। ਔਰ ਯਾਦ ਰੱਖਿਓ, ਅਸੀਂ ਤਾਂ 10 ਦਿਨ ਦੀ ਕਹਿ ਰਹੇ ਸੀ, ਤੁਸੀਂ ਨਹੀਂ ਦਿੱਤੀ। ਤੁਸੀਂ ਹੱਥ ਜੋੜ ਜੋੜ ਕੇ ਸਾਲਾਂ ਦੀ ਵੀ ਦੇਣੀ ਹੈ, ਉਹ ਨਹੀਂ ਲੈਣੀ। ਅਸਾਂ ਸਾਡੀ ਲੜਾਈ ਆਰ ਪਾਰ ਦੀ ਹੈ। ਇਹ ਤੁਹਾਡਾ ਮਕਸਦ ਹੈ ਕਿ ਸੜਕ ਦੇ ਉਸ ਬੁੱਝੇ ਤੁਹਾਡਾ ਪਾਸਾ ਹੈ, ਇੱਧਰ ਸਾਡਾ ਹੈ। ਬੈਠ ਕੇ ਵੀ ਜਿਹੜੇ 2 ਦੇਸ਼ ਬਣ ਸਕਦੇ ਹਨ। ਅਸੀਂ ਇੱਕ ਵੀ ਸਿੱਖ ਰਹਿ ਗਿਆ, ਸਾਡੇ ਬੱਚੇ ਬੱਚੀਆਂ ਲੜਨਗੇ। ਅਕਾਲ ਪੁਰਖ ਕਿਰਪਾ, ਅਸੀਂ ਸ਼ਹੀਦ ਹੋਣ ਲਈ ਆਉਂਦੇ ਹਾਂ, ਅਸੀਂ ਕੋਈ ਤੁਹਾਡੇ ਕੋਲ ਮੰਗਣ ਨਹੀਂ ਆਉਂਦੇ। ਇਹ ਉਹੀ ਸਾਡਾ ਖੁੱਸਿਆ ਰਾਜ ਜਿਹੜਾ ਹੈ 1849 ਦਾ, ਉਹ ਅਸੀਂ ਪ੍ਰਾਪਤ ਕਰਨ ਲਈ ਜੋ ਅਸੀਂ ਤੁਹਾਡੇ ਲਈ ਕੀਤਾ ਹੈ, ਕਦੀ ਅਸੀਂ ਅਹਿਸਾਨ ਨਹੀਂ ਸੀ ਜਿਤਾਇਆ, ਪਰ ਅਸੀਂ ਕੁਝ ਵੀ ਭੁੱਲੇ ਨਹੀਂ। ਯਾਦ ਰੱਖਿਓ, ਜੋ ਤੁਸੀਂ 1978 ਤੋਂ 1947 ਤੋਂ ਪੰਜਾਬੀ ਸੂਬੇ ਮੋਰਚੇ ਵਿੱਚ, ਜੋ 84 ਤੋਂ ਬਾਅਦ ਜਦੋਂ ਅਸੀਂ ਡੈਕਲੇਰੇਸ਼ਨ ਖਾਲਿਸਤਾਨ ਕੀਤਾ ਹੈ, ਉਸ ਤੋਂ ਬਾਅਦ ਸਾਡੀ ਕੋਈ ਗਿਣਤੀ ਨਹੀਂ ਹੈ ਅੱਜ ਤੱਕ ਕਿੰਨੀਆਂ ਤੁਸੀਂ ਸਾਡੀਆਂ ਸ਼ਹਾਦਤਾਂ ਕੀਤੀਆਂ ਹਨ। ਪਰ ਯਾਦ ਰੱਖਿਓ, ਇਹਦਾ ਇੱਕੋ ਹੀ ਇੱਕ ਹੱਲ ਹੋਣਾ ਹੈ, ਖਾਲਿਸਤਾਨ 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 ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਇੰਡੀਆ ਆਊਟ, ਖਾਲਿਸਤਾਨ, ਇੰਡੀਆ ਆਊਟ। ਖਾਲਿਸਤਾਨ। ਮੈਂ ਹੁਣ 5 ਨਾਅਰੇ ਤੇ 5 ਜਕਾਰੇ ਇਹੀ ਲਾਵਾਂਗਾ। ਔਰ ਸਾਰੇ ਮੈਂ ਵੀਰਾਂ ਭੈਣ ਭਰਾਵਾਂ ਨੂੰ, ਪਹਿਲਾਂ ਤਾਂ ਮੈਂ ਥੋੜ੍ਹੇ ਦਿਨਾਂ ਦਾ ਪਿੱਛੇ ਸਿਹਤ ਪੱਖੋਂ ਢਿੱਲਾ ਚੱਲ ਰਿਹਾ ਹਾਂ, ਪਰ ਅਸੀਂ ਸਾਡੀ ਇਹਨਾਂ ਦੁਸ਼ਮਣਾਂ ਦਾ ਜਦੋਂ ਨਾਂ ਆਉਂਦਾ ਹੈ ਤਾਂ ਫਿਰ ਤਾਂ ਅਕਾਲ ਪੁਰਖ ਸਾਨੂੰ ਜਿੰਨੀ ਉਮਰ ਹੈ ਉਹ ਤੋਂ 20-25 ਸਾਲਾਂ 'ਚ ਲੈ ਆਉਂਦਾ ਹੈ। ਕਿਉਂਕਿ ਤੁਹਾਡੀਆਂ ਅਸਾਂ ਜੜ੍ਹਾਂ ਪੁੱਟ ਕੇ ਇਸ ਅੰਬੈਸੀ ਦੀਆਂ ਜਿਹੜੀਆਂ ਨੇ ਉਹ ਪਟਾਮਕ ਜਿਹੜਾ ਹੈ ਸਾਡਾ ਓਸ਼ਨ, ਉਹਦੇ ਵਿੱਚ ਯਾਦ ਰੱਖਿਓ ਰੋੜਾਂਗੇ। ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਕੰਨਾਂ ਥਾਣੀ ਇਹਨਾਂ ਦੀਆਂ ਕੰਧਾਂ ਪਾੜ ਜਾਣ, ਇੰਨੇ ਜ਼ੋਰ ਨਾਲ ਜਿਹੜੇ ਹੈ ਉਹ ਸਾਡੇ ਨਾਅਰਿਆਂ ਜਕਾਰਿਆਂ ਦਾ ਜਿਹੜਾ ਹੈ ਉਹ ਇਹਨਾਂ ਤੱਕ ਆਵਾਜ਼ ਜਾਵੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ, ਇੰਡੀਆ ਆਊਟ, ਇੰਡੀਆ ਆਊਟ, ਖਾਲਿਸਤਾਨ, ਇੰਡੀਆ ਆਊਟ, ਖਾਲਿਸਤਾਨ, ਇੰਡੀਆ ਆਊਟ, ਖਾਲਿਸਤਾਨ, ਇੰਡੀਆ ਆਊਟ। ਖਾਲਿਸਤਾਨ। ਬੋਲੇ ਸੋ ਨਿਹਾਲ। ਜੀ ਦਾ ਭਾਈ ਚਮਕੌਰ ਸਿੰਘ ਡਾਲਾ, ਖਾੜਕੂ ਸਿੰਘ ਜਿਨ੍ਹਾਂ ਨੇ ਸ਼ਹੀਦੀ ਪਾਈ, ਉਹਨਾਂ ਦੇ ਬਜ਼ੁਰਗ ਸਾਡੇ ਵਿੱਚ ਆ। ਪੁੱਤ ਨੇ ਭਾਵੇਂ ਸ਼ਹੀਦੀ ਪਾ ਦਿੱਤੀ, ਅੱਜ ਵੀ ਐਦਾਂ ਦੇ ਬਜ਼ੁਰਗ ਕੌਮ ਦੇ ਵਿੱਚ ਡਟ ਕੇ ਖੜੇ ਆ। ਕੌਮੀ ਘਰ ਖਾਲਿਸਤਾਨ ਦੇ ਵਾਸਤੇ, ਸਾਡੇ ਵਾਸਤੇ ਐਗਜ਼ਾਮਪਲ ਆ। ਸੋ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਵੀ ਆਏ ਹੋਏ ਆ, ਉਹ ਬੋਲਣਗੇ। ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ, ਆਜੋ ਭੈਣ ਜੀ ਤੁਸੀਂ ਹਾਜ਼ਰੀ ਲਵਾ ਦਿਓ। ਸੋ ਆਓ, ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ, 10-15 ਮਿੰਟ ਆਪਾਂ ਹੋਰ ਲਾਵਾਂਗੇ। ਸ਼ਹੀਦ ਸਰਦਾਰ ਚਮਕੌਰ ਸਿੰਘ ਡਾਲਾ ਤੁਹਾਡੀ ਸੋਚ ਤੇ, ਸ਼ਹੀਦ ਚਮਕੌਰ ਸਿੰਘ ਡਾਲਾ ਜੀ ਤੁਹਾਡੀ ਸੋਚ ਤੇ, ਸ਼ਹੀਦ ਚਮਕੌਰ ਸਿੰਘ ਡਾਲਾ ਜੀ ਤੁਹਾਡੀ ਸੋਚ ਤੇ। ਸੋ ਆ ਆਪਣੇ ਸ਼ਹੀਦਾਂ ਦੇ ਨਾਰੇ ਜਿਹੜੇ ਆ ਹਰ ਪਾਸੇ ਗੂੰਜਣੇ ਚਾਹੀਦੇ। ਤੁਹਾਡਾ ਧੰਨਵਾਦ ਆ। ਇਹ ਸਾਡੇ ਬਾਪੂ ਜੀ ਸਰਦਾਰ ਚਮਕੌਰ ਸਿੰਘ ਡਾਲਾ ਜੀ ਦੇ ਪਿਤਾ ਜੀ ਸਾਡੇ ਵਿੱਚ ਆ, ਉਹਨਾਂ ਦੇ ਭੈਣ ਜੀ ਉਹ ਹਾਜ਼ਰੀ ਲਵਾਉਣਗੇ, ਉਪਰੰਤ ਆਪਾਂ ਸਮਾਪਤੀ ਕਰਦੇ। ਠੀਕ ਆ ਜੀ। ਸੋ ਆਓ ਜੀ ਭੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਸਾਨੂੰ ਸਾਰੀ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਕਿਉਂ ਇਕੱਠੇ ਹੋਏ ਹਾਂ। ਸਾਡੀ ਕੋਈ ਆਜ਼ਾਦੀ ਨਹੀਂ ਗੀ। ਸਾਡਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹੀ ਸਾਡੇ ਸਿੱਖ ਹਰ ਪਾਸੇ ਸੰਘਰਸ਼ ਕਰ ਰਹੇ ਹੈ, ਹਰ ਇੱਕ ਏਰੀਏ 'ਚ ਸੰਘਰਸ਼ ਕਰ ਰਹੇ ਆ। ਸਾਨੂੰ ਕੋਈ
ਹੱਕ ਨਹੀਂ ਉੱਥੇ ਮਿਲਦੇ, ਪਰ ਫਿਰ ਆਪਾਂ ਕਿਉਂ ਇਹਨਾਂ ਦੇ ਨਾਲ ਰਹੀਏ? ਕਿਉਂ ਨਾ ਆਪਾਂ ਆਪਣਾ ਰਾਜ ਬਣਾਈਏ, ਇੱਕ ਸੱਚਾ ਸੁੱਚਾ ਰਜੀਮ ਖੜਾ ਕਰੀਏ ਜਿੱਥੇ ਕਿ ਹਰ ਇੱਕ ਮਾਈ ਭਾਈ ਨੂੰ ਇਕੁਅਲ ਰਾਈਟਸ ਹੋਣ। ਕਿ ਜਿਵੇਂ ਕਿ ਅਸੀਂ ਅਮਰੀਕਾ 'ਚ ਰਹਿ ਰਹੇ ਹਾਂ, ਕਿੰਨਾ ਅਸੀਂ ਆਪਣੇ ਆਪ ਨੂੰ ਦੱਸ ਰਹੇ ਹਾਂ ਵੀ ਅਸੀਂ ਕਿੰਨੇ ਦੁਖੀ ਹਾਂ। ਅਸੀਂ ਕੋਈ ਅੰਦਰੋਂ ਸੌਖੇ ਨਹੀਂ ਗੇ। ਅਸੀਂ ਆਪਦੇ ਪਰਿਵਾਰ ਸ਼ਹੀਦ ਕਰਾ ਕੇ ਆਏ ਹੋਏ ਆ ਇੱਥੇ। ਅਸੀਂ ਇੱਥੇ ਤਾਂ ਬੈਠੇ ਆ ਕਿ ਸਾਨੂੰ ਉੱਥੇ ਕੋਈ ਸਾਨੂੰ ਬਈ ਸੇਫ ਨਹੀਂ ਗਏ ਅਸੀਂ, ਕਿਉਂਕਿ ਮੈਂ ਆਪਣੇ ਪੇਰੈਂਟਸ ਵੀ ਉਹ ਤੋਂ ਬਾਅਦ ਜਦੋਂ ਉਹ ਸ਼ਹੀਦ ਹੋ ਗਏ ਇੱਥੇ ਲੈ ਆਉਂਦੇ, ਕਿਉਂਕਿ ਮੈਨੂੰ ਪਤਾ ਸੀ ਵੀ ਉਹਨਾਂ ਨੇ ਇਹਨਾਂ ਨੂੰ ਵੀ ਚੱਕ ਲੈਣਾ ਹੈਗਾ। ਇਸ ਕਰਕੇ ਸਾਡੇ ਵਰਗੇ ਅਸੀਂ ਇਕੱਲੇ ਨਹੀਂ ਗਏ, ਸਾਡੇ ਨਾਲ ਬਹੁਤ ਹਜ਼ਾਰਾਂ ਹੀ ਨੌਜਵਾਨ ਜਿਹੜੇ ਕਿ ਸ਼ਹੀਦ ਹੋਏ ਆ। ਅਸੀਂ ਹੁਣ ਵੇਖੋ ਕਿੰਨੀ ਦੇਰ ਦੇ 47 ਦਾ 47 ਸਾਡੀ ਕਾਹਦੀ ਆਜ਼ਾਦੀ ਸੀ? ਸਾਡਾ ਤਾਂ ਉਹ ਬਰਬਾਦੀ ਸੀ, ਬਰਬਾਦੀ। ਲੱਖਾਂ ਹੀ ਘਰ ਉਜਾੜੇ 'ਚ ਆ ਗਏ ਆ। ਉਦੋਂ ਬਾਅਦ 84 ਦਾ ਤੁਸੀਂ ਦੇਖੋ, ਮਾਲਵਾ, ਮਾਝਾ, ਦੁਆਬਾ, ਕਿੰਨੇ ਉੱਥੇ ਮੁੰਡੇ ਯੰਗ ਸ਼ਹੀਦ ਕਰਤੇ ਹੈਗੇ ਆ। ਮੈਨੂੰ ਪਤਾ ਜਦੋਂ ਮੈਂ 91 'ਚ ਗਈ ਆ, ਮੈਂ ਉੱਥੇ ਇੱਕ ਰਾਤ ਪੰਜਾਬ 'ਚ ਰਹਿਣਾ ਔਖਾ ਹੋ ਗਿਆ ਸੀ। ਰਾਤ ਨੂੰ ਇੰਨੀਆਂ ਚੀਕਾਂ ਸੁਣਦੀਆਂ ਸੀ। ਮੈਨੂੰ ਉਹਨਾਂ ਨੇ ਦੱਸਿਆ ਕਿ ਵੀ ਇੱਥੇ ਉਹ ਬੱਚਿਆਂ ਨੂੰ ਦੂਜੇ ਪਾਸੋਂ, ਜਿਵੇਂ ਦੁਆਬੇ ਵਾਲਿਆਂ ਨੂੰ ਮਾਲਵੇ 'ਚ ਲਿਆ ਕੇ, ਮਾਲਵੇ ਨੂੰ ਦੁਆਬੇ 'ਚ ਲਿਆ ਕੇ ਦਰਖਤਾਂ ਦੇ ਨਾਲ ਬੰਨ੍ਹ ਕੇ ਦੂਜਾ ਸ਼ਹੀਦ ਕਰਦੇ ਸੀ। ਕਿ ਮੇਰੇ ਉੱਤੇ ਇੱਕ ਦਿਨ ਵੀ ਰਹਿਣਾ ਔਖਾ ਹੋ ਗਿਆ। ਇੱਕ ਰਾਤ ਮੈਂ ਰਹੀ ਹਾਂ, ਜਿਸ ਰਾਤ ਮੈਂ ਉਹਨੂੰ ਬਸ ਮਿਲੀ ਹਾਂ 15 ਮਿੰਟ। ਇਸ ਕਰਕੇ ਮੇਰੀ ਬੇਨਤੀ ਆ, ਸਾਰੀ ਸਿੱਖ ਕੌਮ ਉੱਠੋ। ਇਹ ਅੱਗ ਜੇ ਇੱਕ ਘਰ ਲੱਗੀ ਆ ਨੇ, ਸਭ ਦੇ ਘਰ ਹੀ ਲੱਗਣੀ। ਹੌਲੀ ਹੌਲੀ ਲੱਗੂਗੀ, ਤੁਹਾਨੂੰ ਫੇਰ ਮਹਿਸੂਸ ਹੋਊਗਾ ਕਿ ਹਾਂ ਅਸੀਂ ਆਜ਼ਾਦ ਨਹੀਂ ਗਏ, ਆਜ਼ਾਦੀ ਨਹੀਂ ਗੀ ਸਾਡੇ ਲਈ, ਬਰਬਾਦੀ ਆ। ਇਸ ਕਰਕੇ ਉੱਠੋ, ਆਪਦਾ ਖਾਲਸਾ ਰਾਜ ਬਣਾਓ। ਜਿਹੜੀਆਂ ਆਪਾਂ ਅਰਦਾਸਾਂ ਕਰਦੇ ਆ ਹਰ ਰੋਜ਼, ਅਰਦਾਸ ਦੇ ਵਿੱਚ ਖਾਲਸਾ ਰਾਜ ਕਹਿੰਦੇ, ਰਾਜ ਕਰੇਗਾ ਖਾਲਸਾ। ਉਹ ਕਾਦੇ ਲਈ ਬੋਲਦੇ ਆ? ਉਹਨੂੰ ਅਮਲੀ ਜਾਮਾ ਪਹਿਨਾਓ, ਆਪਣਾ ਰਾਜ ਭਾਗ ਪ੍ਰਾਪਤ ਕਰੋ। ਇੰਨੀ ਮੈਂ ਕਹਿੰਦੀ ਹੋਈ ਖਿਮਾ ਦੀ ਜਾਚਕਾ, ਵੱਧ ਘੱਟ ਬੋਲਿਆ ਗਿਆ ਹੋਏ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਆਊਟ। ਇੱਕ ਵਾਰੀ ਆਪਾਂ 5 ਮਿੰਟ ਨਾਰਿਆਂ ਦੇ ਲਾਉਣੇ ਆ, ਫਿਰ ਸਮਾਪਤੀ, ਫਿਰ ਲੰਗਰ ਛਕਾਂਗੇ ਸਾਰੇ ਜਾਣੇ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਜਿਵੇਂ ਗੁਰਦੁਆਰਾ ਸਾਹਿਬ 'ਚ ਭਾਈ ਜੀ ਕਹਿੰਦੇ ਆ ਨਾ, ਜਾਪ ਕਰਦੇ ਆ, ਤੇ ਆਪਾਂ ਨਾਰੇ ਦਾ ਜਵਾਬ ਦੇਣ ਲੱਗਿਆ ਵੀ ਕੋਈ ਵਾਂਝਾ ਨਾ ਰਿਹਾ। ਇੰਡੀਆ ਆਊਟ, ਇੰਡੀਆ ਆਊਟ, ਇੰਡੀਆ ਆਊਟ, ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਡੈਮੋਕ੍ਰੇਸੀ। ਨਾਜੀ ਮੋਦੀ, ਹਿਟਲਰ ਮੋਦੀ, ਕਿਲਰ ਮੋਦੀ, ਰੇਪਿਸਟ ਮੋਦੀ। ਇੰਡੀਆ ਆਊਟ, ਇੰਡੀਆ ਆਊਟ, ਇੰਡੀਆ ਆਊਟ। ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਵਾਰਿਆ, ਤੁਹਾਡੀ ਸੋਚ ਤੇ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਵਾਰਿਆ, ਤੁਹਾਡੀ ਸੋਚ ਤੇ। ਸ਼ਹੀਦੋਂ ਤੁਹਾਡੀ ਸੋਚ ਤੇ, ਸਿੰਘਾਂ ਤੁਹਾਡੀ ਸੋਚ ਤੇ। ਪਿੰਡਰਾਂ ਵਾਲੇ 7 ਸਿਪਾਹੀ, ਪਿੰਡਰਾਂ ਵਾਲੇ 7 ਸਿਪਾਹੀ। ਇੰਡੀਆ ਆਊਟ, ਇੰਡੀਆ ਆਊਟ, ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਠਗੋਕ੍ਰੇਸੀ। ਹੂਕਲ ਨੇਚਰ, ਇੰਡੀਅਨ ਗਵਰਨਮੈਂਟ। Hucal nature, Hucal nature, India out. ਵਾਹਿਗੁਰੂ ਜੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਇੱਥੇ 15 ਅਗਸਤ ਜੋ ਬਲੈਕ ਡੇ ਹੈ, ਜੋ ਸਿੱਖਾਂ ਦੀ ਬਰਬਾਦੀ ਦਾ ਦਿਨ ਹੈ, ਉਸ ਨੂੰ ਇੱਥੇ ਇੰਡੀਅਨ ਐਮਬੈਸੀ ਦੇ ਸਾਹਮਣੇ ਅਸੀਂ ਇੱਥੇ ਮੁਜ਼ਾਹਰੇ ਦੇ ਰੂਪ ਵਿੱਚ ਇਹਨਾਂ ਨੂੰ ਮੈਸੇਜ ਦੇਣ ਆਏ ਸੀਗੇ। ਸੋ ਦੂਰੋਂ ਦਰਾਡਿਓਂ ਜੋ ਸੰਗਤਾਂ ਪਹੁੰਚੀਆਂ ਹਨ, ਬੀਬੀਆਂ ਭੈਣਾਂ ਨੇ ਸਹਿਯੋਗ ਦਿੱਤਾ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਸੋ ਕੌਮ ਦੀ ਗੁਲਾਮੀ ਜਿੰਨਾ ਚਿਰ ਲੈਂਦੀ ਨਹੀਂ, ਐਵੇਂ ਅਸੀਂ ਰਲ ਮਿਲ ਕੇ ਆਪਣੇ ਕੌਮੀ ਫਰਜ਼ ਨੂੰ ਪਛਾਣਦੇ ਹੋਏ ਸਹਿਯੋਗ ਦਈਏ, ਇਕੱਠੇ ਹੋਈਏ। ਜਿੱਥੇ ਵੀ ਕੌਮ ਦੇ ਸਿਪਾਹ ਸਲਾਰ ਕੌਮ ਲਈ ਖੜਦੇ ਹਨ, ਲੋੜ ਪੈਂਦੀ ਹੈ, ਉੱਥੇ ਹਾਜ਼ਰ ਹੋਈਏ ਜੀ। ਆਪ TV 84 ਦੇ ਮਾਧਿਅਮ ਰਾਹੀਂ ਆਪ ਇਸੇ ਦਾ ਪ੍ਰੋਗਰਾਮ ਦੇਖ ਰਹੇ ਹੋ। ਸੋ TV 84 ਪੰਥਕ ਕਾਰਜਾਂ ਨੂੰ ਬਹੁਤ ਨੇਪਰਿਓਂ ਹੋ ਕੇ ਨੇੜਿਓਂ ਹੋ ਕੇ ਦੇਖਦਾ ਹੈ, ਉਸ 'ਤੇ ਹਮੇਸ਼ਾ ਪਹਿਰਾ ਦਿੰਦਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਚੜ੍ਹਦੀ ਕਲਾ TV 84 ਨੂੰ ਤਰੱਕੀਆਂ ਬਖਸ਼ਣ, ਮਹਾਰਾਜ ਚੜ੍ਹਦੀ ਕਲਾ ਕਰਨ, ਕੌਮ ਨੂੰ ਕੌਮੀ ਘਰ ਖਾਲਸਾ ਦੀ ਪ੍ਰਾਪਤੀ ਬਖਸ਼ਣ ਜੀ। ਕੋਈ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ 2026 ਦਿਨ ਸੈਟਰਡੇ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਸਾਹਮਣੇ ਸਿੱਖ ਜੋ ਹੈ ਪ੍ਰੋਟੈਸਟ ਕਰਨ ਵਾਸਤੇ ਇਕੱਠੇ ਹੋਏ ਹਨ, ਜੋ ਕਿ ਹਿੰਦੁਸਤਾਨ ਦਾ ਜੋ ਹੈ ਜੋ ਆਜ਼ਾਦੀ ਦਿਨ ਹੈ 15 ਅਗਸਤ, ਤੇ ਸਿੱਖਾਂ ਦਾ ਕਾਲਾ ਦਿਨ ਧੋਖਾ ਦੇ ਹੈ, ਧੋਖਾ ਦਿਨ ਹੈ, ਧੋਖਾ ਦਿਵਸ ਹੈ। 79 ਸਾਲ ਹੋ ਗਏ ਹਨ ਸਿੱਖਾਂ ਨੂੰ ਇਸ ਧੋਖੇ ਵਿੱਚ ਫਸੇ ਹੋਏ। ਗਾਂਧੀ, ਨਹਿਰੂ ਤੇ ਪਟੇਲ ਨੇ ਜੋ ਹੈ ਗਲਤ ਧੋਖੇ ਦੇ ਵਿੱਚ ਰੱਖ ਕੇ ਸਿੱਖਾਂ ਦਾ ਰਾਜ ਜੋ ਖਾਲਿਸਤਾਨ ਸੀ, ਜੋ ਸਿੱਖਾਂ ਨੂੰ ਮਿਲਦਾ ਸੀ, ਉਸ ਨੂੰ ਫੇਰ ਕਬਜ਼ੇ ਵਿੱਚ ਲੈ ਲਿਆ, ਫਿਰ ਗੁਲਾਮ ਕਰ ਰਿਹਾ। ਸੋ ਅੱਜ ਵੱਡੀ ਗਿਣਤੀ ਵਿੱਚ ਇੱਥੇ ਵਾਸ਼ਿੰਗਟਨ DC ਵਿੱਚ ਸਿੰਘ ਜੋ ਇਕੱਠੇ ਹੋ ਕੇ ਆਪਣੇ ਰਾਜ ਭਾਗ ਦੀ ਮੰਗ ਕਰ ਰਹੇ ਹਨ। ਅਤੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਓਨਾ ਚਿਰ ਨਹੀਂ ਬੈਠਣਗੇ ਜਿੰਨਾ ਚਿਰ ਆਪਣਾ ਮੁਲਕ ਖਾਲਿਸਤਾਨ ਤੁਹਾਡੇ ਕੋਲੋਂ ਆਜ਼ਾਦ ਨਹੀਂ ਕਰਾ ਦਿੰਦੇ। ਇਹ ਲੜਾਈ ਜਾਰੀ ਰਹੇਗੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।